ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਅਪਡੇਟ ਅਮਰੀਕਾ 'ਚ ਆਪ ਸਭ ਦਾ ਸਵਾਗਤ ਹੈ। ਮੈਂ ਰਾਜਕਰਮੀਤ ਸਿੰਘ ਜੁੜ ਚੁੱਕੇ ਨੇ ਇਸ ਟਾਈਮ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਅਕਤੂਬਰ ਦੀ 16 ਤਰੀਕ ਆ, ਦਿਨ ਸੋਮਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408 272 2500। 1992 ਤੋਂ ਇੰਸ਼ੋਰੈਂਸ ਦੀਆਂ ਸਰਵਿਸਿਜ਼ ਦਿੰਦੇ ਆ ਰਹੇ ਹਨ। ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਬਾਰੇ ਜੇ ਤੁਸੀਂ ਪਤਾ ਕਰਨਾ ਹੈ, ਪਲਾਨਸ ਦੇ ਵਿੱਚ ਚੇਂਜਸ ਕਰਵਾਉਣੇ ਆ, ਰੀਨਿਊਅਲਸ ਦਾ ਵਕਤ ਚੱਲ ਰਿਹਾ ਆ, ਉਸ ਬਾਰੇ ਇਹਨਾਂ ਦੇ ਨਾਲ ਤੁਸੀਂ ਜਾਣਕਾਰੀ ਹਾਸਲ ਕਰ ਸਕਦੇ ਆ। ਲਾਈਫ ਇੰਸ਼ੋਰੈਂਸ ਕਰਵਾ ਸਕਦੇ ਹੋ। 65 ਸਾਲ ਤੋਂ ਵੱਧ ਉਮਰ ਵਾਲਿਆਂ ਦੇ ਲਈ ਮੈਡੀਕੇਅਰ ਦੇ ਲਈ ਵੀ ਇਹ ਮਦਦ ਕਰਦੇ ਨੇ। ਕਾਲ ਖਾਲਸਾ ਇੰਸ਼ੋਰੈਂਸ ਏਜੰਸੀ 4082722500। ਟਿਰਕਨ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 415 909 0503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਨ ਸਨੀ ਪੁਰੇਵਾਲ ਯੂਬਾ ਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਹਰਪਾਲ ਸਿੰਘ ਵਰਜੀਨੀਆ, ਹਰਨੇਕ ਸਿੰਘ ਪਾਵਲਾ ਰੈਂਟਨ ਵਾਸ਼ਿੰਗਟਨ, H&M ਆਇਲ ontario ਕੈਲੀਫੋਰਨੀਆ, ਹਰਜੀਤ ਸਿੰਘ ਲੈਥਰੋਪ ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਗੁਰਮੇਲ ਸਿੰਘ ਬਲਬੀਰ ਵਾਸੀ ਐਲ ਗਰੋਵ, ਕਰਨੈਲ ਸਿੰਘ ਰੰਧਾਵਾ ਟਰਲੌਕ, ਗੁਰਨੇਕ ਸਿੰਘ ਬਾਗੜੀ ਫਰੈਜ਼ਨੋ ਤੇ ਗਰੇਵਾਲ ਟਰੈਵਲ ਸਰਵਿਸਿਜ਼ ਯੂਬਾ ਸਿਟੀ, ਜਿਨ੍ਹਾਂ ਦੇ ਕੋਲੋਂ ਤੁਸੀਂ ਟੈਕਸ, ਪੇਰੋਲ, OCI, ਵੀਜ਼ਾ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਇਹਨਾਂ ਸਰਵਿਸਿਜ਼ ਦੇ ਲਈ ਕਾਲ ਗਰੇਵਾਲ ਟਰੈਵਲ ਸਰਵਿਸਿਜ਼ 5307517605। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408 722 7698 ਦੇ ਉੱਤੇ ਜੀ। ਅੱਜ ਦੀਆਂ ਖਬਰਾਂ ਵੱਲ ਆਈਏ ਤੇ ਸਭ ਤੋਂ ਪਹਿਲਾਂ ਕੈਲੀਫੋਰਨੀਆ ਦੇ ਬੇ ਏਰੀਏ ਦਾ ਸਭ ਤੋਂ ਵੱਡਾ ਗੁਰੂ ਘਰ ਗੁਰਦੁਆਰਾ ਸਾਹਿਬ ਫਰੀਮੌਂਟ, ਜੋ ਖਾਲਿਸਤਾਨ ਦੇ ਸ਼ਹੀਦਾਂ ਦੀ ਯਾਦ ਦੇ ਵਿੱਚ ਬਣਿਆ ਹੋਇਆ ਹੈ, ਸਮਰਪਿਤ ਆ ਉਹਨਾਂ ਨੂੰ। ਉੱਥੇ ਪਤਾ ਚੱਲਿਆ ਵੀ ਕੱਲ ਸ਼ਾਮੀ 9 ਵਜੇ ਦੇ ਕਰੀਬ ਜਦੋਂ ਗੁਰੂ ਮਹਾਰਾਜ ਜੀ ਦੇ ਸੁੱਖ ਆਸਣ ਹੁੰਦੇ ਆ, ਉਸ ਟਾਈਮ ਦੇ ਉੱਤੇ ਇੱਕ ਨੌਜਵਾਨ ਆਉਂਦਾ ਆ ਤੇ ਉੱਥੇ ਜੋ ਸ਼ਹੀਦ ਸਿੰਘਾਂ ਦੀਆਂ ਫੋਟੋਆਂ ਵਾਲੇ ਪੋਸਟਰ ਲੱਗੇ ਆ, ਖਾਸ ਕਰਕੇ ਭਾਈ ਹਰਦੀਪ ਸਿੰਘ ਨਿੱਜਰ ਹੋਣਾ ਵਾਲਾ, ਉਸ ਨੂੰ ਤੋੜ ਭੰਨ ਕਰਦਾ ਹੈ ਤੇ ਸੰਗਤ ਦੇ ਮੈਂਬਰਾਂ ਨੂੰ ਗਾਲਾਂ ਵੀ ਕੱਢਦਾ ਹੈਗਾ ਆ। ਤੇ ਉਸ ਤੋਂ ਬਾਅਦ ਉਹਦੀ ਜਿਹੜੀ ਆ ਸੇਵਾ ਵੀ ਕੀਤੀ ਜਾਂਦੀ ਆ ਕੁਛ ਜੋ ਸੰਗਤ ਦੇ ਮੈਂਬਰ ਹੁੰਦੇ ਉਹਨਾਂ ਵੱਲੋਂ, ਤੇ ਬਾਅਦ ਦੇ ਵਿੱਚ ਉਸ ਨੂੰ ਜਿਹੜਾ ਆ ਪੁਲਿਸ ਫੜ ਕੇ ਲੈ ਜਾਂਦੀ ਹੈਗੀ ਆ। ਪੁਲਿਸ ਨੇ ਉਹਦੇ ਉੱਤੇ ਵੈਂਡਲਿਜ਼ਮ ਤੇ ਹੇਟ ਕ੍ਰਾਈਮ ਦੇ ਜਿਹੜੇ ਚਾਰਜਸ ਲਾਏ ਹੈਗੇ ਆ। ਤੇ ਉਹਦਾ ਜਿਹੜਾ ਕੇਸ ਨੰਬਰ 2310150228 ਕਰਕੇ ਦੱਸਿਆ ਗਿਆ ਆ। ਇਹ ਕੱਲ ਸ਼ਾਮ ਦੀ ਗੱਲ ਆ ਤੇ ਅੱਜ ਉਸ ਦੀ ਜਿਹੜੀ ਆ ਕੋਰਟ ਡੇਟ ਹੋਣੀ ਹੈਗੀ ਆ, ਜੋ ਹੇਵਰਡ ਹਾਲ ਆਫ ਜਸਟਿਸ ਆ, ਉੱਥੇ 24405 ਐਮਾਡੋਰ ਸਟਰੀਟ, ਹੇਵਰਡ ਕੈਲੀਫੋਰਨੀਆ ਦੇ ਵਿੱਚ। ਉਸ ਟਾਈਮ ਦੇ ਉੱਤੇ ਜਿਹੜਾ ਆ, ਹਾਲਾਂਕਿ ਸਾਨੂੰ ਨਾਮ ਪਤਾ ਆ ਪਰ ਪੁਲਿਸ ਨੇ ਕਿਉਂਕਿ ਡਿਸਕਲੋਜ਼ ਨਹੀਂ ਕੀਤਾ, ਉੱਥੇ ਹੀ ਜਿਹੜਾ ਆ ਜਦੋਂ ਕੋਰਟ 'ਚ ਡੇਟ ਹੋਊਗੀ ਉਸ ਟਾਈਮ ਡਿਸਕਲੋਜ਼ ਕੀਤਾ ਜਾਊਗਾ। ਪਰ ਇਹ ਆਪਾਂ ਬਹੁਤ ਸਮੇਂ ਤੋਂ ਸੰਗਤਾਂ ਦੇ ਨਾਲ, ਆਪਣੇ ਜਿਹੜੇ ਸਰੋਤੇ ਉਹਨਾਂ ਨਾਲ ਖਬਰਾਂ ਸਾਂਝੀਆਂ ਕਰਦੇ ਰਹੇ ਆ ਵੀ ਕਿਸ ਤਰ੍ਹਾਂ FBI ਨੇ ਕੈਨੇਡਾ ਦੇ ਵਿੱਚ ਭਾਈ ਹਰਦੀਪ ਸਿੰਘ ਨਿੱਜਰ ਹੋਣਾ ਦੀ ਸ਼ਹਾਦਤ ਤੋਂ ਬਾਅਦ ਜੋ ਆਪਣੇ ਅਮਰੀਕਾ ਦੇ ਵਿੱਚ ਵੀ ਜਿਹੜੇ ਐਕਟਿਵਿਸਟ ਹੈਗੇ ਆ, ਉਹਨਾਂ ਨੂੰ ਜਿਹੜਾ ਇੱਕ ਤਰ੍ਹਾਂ ਦੇ ਨਾਲ ਵਾਰਨਿੰਗ ਵੀ ਦਿੱਤੀ ਸੀ ਵੀ ਭਾਈ ਤੁਹਾਡੇ ਤੇ ਵੀ ਹਮਲਾ ਹੋ ਸਕਦਾ ਆ। ਸੋ ਇਦਾਂ ਦੀਆਂ ਜਿਹੜੀਆਂ ਸ਼ਰਾਰਤਾਂ ਆ ਉਹ ਕਿਸੇ ਟਾਈਮ ਵੀ ਹੋ ਸਕਦੀਆਂ। ਆਪਣੇ ਜਿੰਨੇ ਵੀ ਗੁਰੂ ਘਰ ਹੈਗੇ ਆ ਉੱਥੇ ਸਿਕਿਉਰਿਟੀ ਜਿਹੜੀ ਆ ਪੂਰੀ ਰੱਖਣੀ ਚਾਹੀਦੀ ਆ ਤੇ ਪੂਰਾ ਅਲਰਟ ਰਹਿਣਾ ਚਾਹੀਦਾ ਹੈਗਾ। ਕੋਈ ਵੀ ਬੰਦਾ ਕਿਸੇ ਟਾਈਮ ਜਿਹੜਾ ਸ਼ਰਾਰਤ ਕਰ ਸਕਦਾ ਹੈਗਾ। ਦੇਖੋ ਕਿੱਡੀ ਮਾੜੀ ਗੱਲ ਆ ਵੀ ਆ ਕੇ ਬੰਦਾ ਹੁਣ ਇਹ ਵੀ ਪਤਾ ਚੱਲਿਆ ਵੀ ਉਹ ਸ਼ਰਾਬ ਵੀ ਪੀਤੀ ਹੋਈ ਸੀ, ਗੁਰਦੁਆਰਾ ਸਾਹਿਬ ਵਿੱਚ ਆ ਕੇ ਭੰਨ ਤੋੜ ਕਰੇ। ਇਹ ਕਿੱਡੀ ਜਿਹੜੀ ਮਾੜੀ ਗੱਲ ਆ। ਹੁਣ ਉਹਦੇ ਤੇ ਹੇਟ ਕ੍ਰਾਈਮ ਦੇ ਤੇ ਵੈਂਡਲਿਜ਼ਮ ਦੇ ਜਿਹੜੇ ਚਾਰਜਸ ਲੱਗੇ ਹੋਏ ਹੈਗੇ। ਜੀ ਬਿਲਕੁਲ। ਇਹ ਜਿਹੜੀਆਂ ਨਾ ਚੀਜ਼ਾਂ ਜਿਹੜੀਆਂ ਨਿਕਲ ਰਹੀਆਂ ਆ, ਇਹ ਸਿੱਖਾਂ ਪ੍ਰਤੀ ਫੈਲਾਈ ਜਾ ਰਹੀ ਜਿਹੜੀ ਨਫ਼ਰਤ ਆ, ਹੇਟ ਆ, ਉਸ ਦੇ ਵਿੱਚੋਂ ਕਹਿ ਸਕਦੇ ਹਾਂ ਵੀ ਇਹ ਉਪਜ ਰਹੀਆਂ ਚੀਜ਼ਾਂ ਨੇ। ਜਿੱਥੇ ਕਿ ਇੱਕ ਪਾਸੇ ਸਿੱਖ ਪੂਰੇ ਅਮਰੀਕਾ ਦੇ ਵਿੱਚ, ਦੁਨੀਆ ਭਰ ਦੇ ਵਿੱਚ ਮਦਦ ਕਰ ਰਹੇ ਆ, ਹਰ ਇੱਕ ਪਾਸੇ ਉਹ ਅੱਗੇ ਹੋ ਕੇ ਜਿੱਥੇ ਵੀ ਕੋਈ ਆਪਦਾ ਆਉਂਦੀ ਆ ਜਾਂ ਕੋਈ ਵੀ ਮੁਸ਼ਕਿਲ ਆਉਂਦੀ ਉਹਦੇ ਵਿੱਚ ਅੱਗੇ ਆ ਕੇ ਨਾਲ
ਖੜਦੇ ਨੇ ਤੇ ਪਰ ਉੱਥੇ ਦੂਜੇ ਪਾਸੇ ਜਿਹੜੀ ਆ ਨਫ਼ਰਤ ਆ ਇਹਨਾਂ ਪ੍ਰਤੀ ਲਵਾਈ ਜਾ ਰਹੀ ਹੈਗੀ ਆ। ਸੋ ਜਿਹੜੀ ਜਦੋਂ ਭਾਈ ਨਿੱਜਰ ਹੁਣਾਂ ਦੇ ਕਤਲ ਦੇ ਮਾਮਲੇ ਵਿੱਚ ਕੈਨੇਡੀਅਨ ਸਰਕਾਰ ਭਾਰਤ ਨੂੰ ਨੰਗਿਆਂ ਕਰਦੀ ਆ, ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਜਿਹੜਾ ਪ੍ਰੋਪੋਗੰਡਾ ਆ ਉਹ ਪੂਰੀ ਤਰ੍ਹਾਂ ਜਿਹੜਾ ਇਸ ਦੇ ਵਿੱਚ ਫੈਲਾਉਣ ਦੀ ਕੋਸ਼ਿਸ਼ ਕੀਤੀ ਹੈਗੀ ਆ। ਸੋ ਇੱਥੇ ਵੀ ਜਿਹੜੇ ਪ੍ਰਿੰਟ ਵਰਗੇ ਆ ਕੇ ਨਾ ਇੱਥੇ ਕੁਝ ਖਾਸ ਸਪੈਸੀਫਿਕ ਬੰਦਿਆਂ ਦੇ ਨਾਲ ਇੰਟਰਵਿਊ ਕਰਦੇ ਨੇ, ਜਿੱਥੇ ਕਹਿੰਦੇ ਨੇ ਵੀ ਖਾਲਿਸਤਾਨ ਦੀ ਇੱਥੇ ਕਿਤੇ ਕੋਈ ਗੱਲ ਨਹੀਂ ਹੈਗੀ, ਉਹ ਉੱਥੇ ਇਦਾਂ ਦਾ ਭਰਮ ਜਿਹੜਾ ਉਹ ਪਾ ਰਹੇ ਨੇ। ਇੱਥੇ ਟਾਈਟਲ ਦਿੱਤੇ ਜਾ ਰਹੇ ਉੱਥੇ ਦੀਆਂ ਉੱਥੇ ਦੇ ਨਿਊਜ਼ ਪੋਰਟਲ ਵੀ ਸਿੱਖ ਜਿਹੜੇ ਯੂਐਸ ਦੇ ਵਿੱਚ ਆ ਉਹ ਖਾਲਿਸਤਾਨ ਦੀ ਮੰਗ ਜਿਹੜੀ ਉਹ ਨਹੀਂ ਕਰਦੇ, ਸਿਰਫ ਗੁਰਦੁਆਰੇ ਦੀਆਂ ਇਲੈਕਸ਼ਨ ਤੇ ਵੋਟਾਂ ਤੇ ਫੰਡਾਂ ਦੇ ਲਈ ਕਹਿੰਦੇ ਆ ਵੀ ਇਸ ਦੀ ਵਰਤੋਂ ਜਿਹੜੀ ਉਹ ਕੀਤੀ ਜਾ ਰਹੀ ਹੈਗੀ ਆ। ਇਹ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਆ ਉਹ ਇਸ ਟਾਈਮ ਕਰ ਰਹੇ ਆ। ਸੋ ਇਹ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਸਿੱਖਾਂ ਨੂੰ ਬਦਨਾਮ ਕਰਨ ਦੀ ਇੱਕ ਪੂਰੀ ਜਿਹੜੀ ਕੋਝੀ ਸਾਜ਼ਿਸ਼ ਆ। ਯਾਦ ਹੋਣਾ ਆ ਪਿਛਲੇ ਦਿਨਾਂ ਦੇ ਵਿੱਚ ਉਹ ਕੌਂਸੂਲੇਟ ਦੀਆਂ ਫੋਟੋਆਂ ਵਾਇਰਲ ਹੋਈਆਂ ਸੀਗੀਆਂ, ਜਿਹੜੇ ਗਦਰੀ ਬਾਬਿਆਂ ਦੇ ਇਤਿਹਾਸਿਕ ਸਥਾਨ ਦੇ ਵਿੱਚ ਕਹਿੰਦੇ ਵੀ ਉਹ ਜਾਂਦਾ ਆ ਤੇ ਜਾ ਕੇ ਉਹਨਾਂ ਨੂੰ ਕਹਿੰਦਾ ਵੀ ਅਸੀਂ ਤੁਹਾਨੂੰ ਵੀਜ਼ੇ ਦੇਵਾਂਗੇ ਤੇ ਤੁਸੀਂ ਜਿਹੜੀ ਇੱਥੇ ਗੱਲ ਕਰਨੀ ਆ ਉਹ ਬੰਦ ਕਰ ਦਿਓ। ਸੋ ਇਹ ਜਿਹੜੇ ਸੈਂਟੀਮੈਂਟਸ ਆ ਉਹ ਹਰ ਇੱਕ ਤਰੀਕੇ ਦੇ ਨਾਲ ਉਹ ਕਰ ਰਹੇ ਆ। ਇਹਦੇ ਵਿੱਚੋਂ ਦੋ ਤਿੰਨ ਚੀਜ਼ਾਂ ਜਿਹੜੀਆਂ ਸਾਰਿਆਂ ਨੂੰ ਸਮਝਣ ਦੀ ਜ਼ਰੂਰਤ ਆ। ਇੱਕ ਤਾਂ ਇਹ ਆ ਵੀ ਇਹਨਾਂ ਨੇ ਤੁਹਾਨੂੰ ਕਈ ਤਰੀਕੇ ਦੇ ਲਾਲਚ ਦੇਣੇ ਆ ਵੀ ਤਾਂ ਜੋ ਤੁਸੀਂ ਆਪਣੀ ਜਿਹੜੀ ਗੱਲ ਕਰਨੀ ਆ ਉਸ ਨੂੰ ਬੰਦ ਕਰ ਦਿਓ। ਦੂਜੀ ਜਿਹੜੀ ਆ ਉਹਨਾਂ ਨੇ ਜੇ ਤੁਸੀਂ ਉਹ ਨਹੀਂ ਮੰਨਦੇ ਉਹਨਾਂ ਨੇ ਤੁਹਾਨੂੰ ਬਦਨਾਮ ਜਿਹੜਾ ਇਸ ਦੇ ਵਿੱਚ ਕਰਨਾ ਆ। ਤੇ ਤੀਜਾ ਜਿੱਦਾਂ ਇਹਨਾਂ ਨੇ ਆਸਟ੍ਰੇਲੀਆ 'ਚ ਕੀਤਾ, ਆਪਣੇ ਹੀ ਬੰਦੇ ਘੱਲ ਕੇ ਆਪ ਹੀ ਜਿਹੜਾ ਉਹ ਲਿਖ ਕੇ ਤੇ ਬਾਅਦ 'ਚ ਸਿੱਖਾਂ ਨੂੰ ਬਦਨਾਮ ਕਰਨ ਦੀ ਉਹਨਾਂ ਨੇ ਕੋਸ਼ਿਸ਼ ਕੀਤੀ। ਇੱਥੇ ਇਹ ਹੋ ਸਕਦਾ ਹੈ ਕਿਉਂਕਿ ਹੁਣ ਬੇ ਏਰੀਆ ਦੇ ਵਿੱਚ ਕਾਫੀ ਅਜਿਹੇ ਲੋਕ ਨੇ ਜੇ ਭਾਰਤ ਪ੍ਰਸਤੀ ਜਿਹੜੀ ਉਹਨਾਂ ਦੇ ਵਿੱਚ ਜ਼ਿਆਦੀ ਹੈਗੀ ਆ, ਉਹ ਇੱਥੇ ਆ ਕੇ ਫਿਰ ਇਦਾਂ ਦੀਆਂ ਕੋਝੀਆਂ ਜਿਹੜੀਆਂ ਚਾਲਾਂ ਆ ਉਹ ਚੱਲ ਰਹੇ ਆ। ਗੁਰਦੁਆਰਿਆਂ ਵਾਲਿਆਂ ਨੂੰ ਸਾਰੀਆਂ ਹੀ ਕਮੇਟੀਆਂ ਨੂੰ ਇਹ ਜਿਹੜਾ ਆ ਸਤਰਕ ਜਿਹੜਾ ਉਹ ਰਹਿਣ ਦੀ ਜ਼ਰੂਰਤ ਆ। ਅੱਜ ਇਹ ਗੁਰੂ ਘਰ ਦੇ ਵਿੱਚ ਆ ਕੇ ਤਸਵੀਰਾਂ ਪਾੜ ਰਹੇ ਆ। ਸੋ ਭਾਈ ਸਿਕਿਉਰਿਟੀ ਦਾ ਖਾਸ ਬੰਦੋਬਸਤ ਰੱਖਿਆ ਕਰੋ। ਜਿਨ੍ਹਾਂ ਦੇ ਕੰਸੀਲ ਕੈਰੀ ਵਾਲੇ ਆ ਉਹਨਾਂ ਨੂੰ ਜਿਹੜਾ ਤੁਹਾਨੂੰ ਅੰਦਰ ਜ਼ਰੂਰ ਗੁਰੂ ਘਰਾਂ ਦੇ ਵਿੱਚ ਇਦਾਂ ਦੇ ਚਾਹੇ ਸੇਵਾਦਾਰ ਆ ਚਾਹੇ ਹਾਇਰ ਕਰਕੇ ਰੱਖਣੇ ਚਾਹੀਦੇ ਆ। ਹੁਣ ਜਦੋਂ ਨਗਰ ਕੀਰਤਨ ਆਉਂਦੇ ਆ ਉੱਥੇ ਹੁਣ ਸ਼ੈਰਿਫ ਡਿਪਾਰਟਮੈਂਟ ਤੇ ਹੋਰ ਪ੍ਰਾਈਵੇਟ ਸਿਕਿਉਰਿਟੀ ਦਾ ਖਾਸ ਪ੍ਰਬੰਧ ਤਾਂ ਉਹਨਾਂ ਨੇ ਕੀਤਾ ਹੀ ਹੁੰਦਾ ਆ। ਆਮ ਲੋਕ ਵੀ ਸਤਰਕ ਜਿਹੜਾ ਹੋ ਰਹਿਣ। ਸਿਰਫ ਇਹ ਨਾ ਇਹ ਮਾਹੌਲ ਜਿਹਾ ਜਿਹਦਾ ਇਦਾਂ ਦਾ ਨਾ ਰੱਖਿਆ ਕਰੋ ਵੀ ਹਾਂ ਜੀ ਆਪਾਂ ਤਾਂ ਘੁੰਮਣ ਫਿਰਨ ਚੱਲੇ ਆ। ਸ਼ਰਾਰਤ ਬੰਦਾ ਜਿਹੜਾ ਆ ਉਹ ਕਿਤੇ ਵੀ ਕੋਈ ਵੀ ਕਰ ਸਕਦਾ ਹੁੰਦਾ ਆ। ਤੁਹਾਨੂੰ ਤਗੜੇ ਰਹਿਣ ਦੀ ਇਸ ਦੇ ਵਿੱਚ ਜ਼ਰੂਰਤ ਆ। ਇਕੱਠੇ ਰਹੋ, ਆਪਸੀ ਜਿਹੜੇ ਕੋਈ ਤੁਹਾਡੇ ਵਿਵਾਦ ਵੀ ਹੈਗੇ ਨਾ, ਕੋਈ ਛੋਟੀਆਂ ਮੋਟੀਆਂ ਗੱਲਾਂ ਆ ਉਹਨਾਂ ਨੂੰ ਲਾਂਭੇ ਕਰੋ ਤੇ ਇੱਕ ਬਤੌਰ ਆਪਣੇ ਜਿਹੜੇ ਇੰਸਟੀਟਿਊਸ਼ਨਸ ਆ ਉਹਨਾਂ ਨੂੰ ਬਚਾਉਣ ਵੱਲ ਨੂੰ ਤੇ ਉਹਨਾਂ ਨੂੰ ਸੇਫ ਰੱਖਣ ਦੇ ਲਈ ਜਿਹੜਾ ਉਹ ਕਰਨ ਦੀ ਜ਼ਰੂਰਤ ਆ। ਕਿਉਂਕਿ ਕੱਲ ਨੂੰ ਕੋਈ ਵੀ ਰੱਬ ਨਾ ਕਰੇ ਕੋਈ ਇਨਸੀਡੈਂਟ ਹੁੰਦਾ ਤੇ ਆਪਾਂ ਨੂੰ ਪਤਾ ਹੀ ਆ ਫਿਰ ਉਹ ਕਿਸ ਤਰੀਕੇ ਦੇ ਨਾਲ ਬਦਨਾਮ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕਰਦੇ ਆ। ਇਨਸੀਡੈਂਟ ਤੇ ਕਿਤੇ ਵੀ ਕਦੋਂ ਵੀ ਕੋਈ ਵੀ ਹੋ ਸਕਦਾ ਆ, ਪਰ ਆਪਾਂ ਨੂੰ ਆਪਣੇ ਪੱਧਰ ਦੇ ਉੱਤੇ ਜਿਹੜਾ ਆ ਉਹ ਸਤਰਕ ਰਹਿਣ ਦੀ ਜ਼ਰੂਰਤ ਆ। ਗੁਰਦੁਆਰਾ ਸਾਹਿਬ ਫਰੀਮੌਂਟ ਦੇ ਵਿੱਚ ਜੋ ਕਿ ਸ਼ੁਰੂਆਤੀ ਗੁਰੂ ਘਰਾਂ ਦੇ ਵਿੱਚੋਂ ਆ, ਪਹਿਲੇ ਗੁਰੂ ਘਰਾਂ ਦੇ ਵਿੱਚੋਂ ਆ, ਜਿੱਥੇ ਸ਼ਹੀਦਾਂ ਦੀ ਜਿੱਥੇ ਸਿੱਖ ਦੀ ਗੱਲਾਂ ਜਿਹੜੀਆਂ ਹੁੰਦੀਆਂ ਆ ਉੱਥੇ ਕੋਈ ਘੁਮਾ ਫਿਰਾ ਕੇ ਗੱਲ ਨਹੀਂ, ਕੋਈ ਪਾਣੀ ਪਾ ਕੇ ਗੱਲ ਨਹੀਂ, ਜਿਹੜੀ ਸ਼ਰੇਆਮ ਜਿਹੜੀ ਉਹ ਗੱਲ ਉੱਥੇ ਕੀਤੀ ਜਾਂਦੀ ਆ। ਉੱਥੇ ਦੇਖੋ ਇਸ ਤਰੀਕੇ ਦਾ ਇੱਕ ਹੀਨੀਅਸ ਅਟੈਕ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਆ। ਇਹ ਵੀ ਹੋ ਸਕਦਾ ਹੈ ਹਰਜੋਤ ਸਿੰਘ ਜੀ ਉਹਨਾਂ ਨੇ ਆਪ ਹੀ ਕੋਈ ਸਿੱਖਾਂ ਦੀ ਦਿੱਖ ਵਾਲਾ ਜਾਂ ਸਿੱਖਾਂ ਦਾ ਮੁੰਡਾ ਜਾਂ ਪੰਜਾਬੀ ਮੁੰਡਾ ਹੀ ਉਹਨਾਂ ਨੇ ਹਾਇਰ ਕਰਕੇ ਇਦਾਂ ਦਾ ਕੰਮ ਕਰਵਾਇਆ ਹੋਵੇ। ਸੋ ਜੀ ਛਿੱਤਰ ਤਾਂ ਉਹਦੇ ਵੱਜੇ ਆ ਬਥੇਰੇ, ਹੁਣ ਉਹ ਅੰਦਰ ਵੀ ਆ ਤੇ ਉਹਦੇ ਤੇ ਹੇਟ ਕ੍ਰਾਈਮ ਦੇ ਜਿਹੜੇ ਚਾਰजेस ਆ ਉਹ ਲੱਗ ਰਹੇ ਆ। ਸੋ ਇਹ ਆਪਾਂ ਨੂੰ ਬਾਕੀ ਗੁਰੂ ਘਰਾਂ ਨੂੰ ਵੀ ਜਿਹੜੀ ਆ ਉਹ ਸਾਰਿਆਂ ਨੂੰ ਸਤਰਕ ਰਹਿਣ ਦੀ ਜਿਹੜੀ ਜ਼ਰੂਰਤ ਆ। ਨੋ ਡਾਊਟ ਆਪਣੇ ਜਿਹੜੇ ਦਰਵਾਜ਼ੇ ਗੁਰੂ ਘਰਾਂ ਦੇ ਸਾਰਿਆਂ ਦੇ ਲਈ ਖੁੱਲੇ ਆ, ਪਰ ਇਦਾਂ ਦੇ ਜਿਹੜੇ ਸ਼ਰਾਰਤੀ ਅੰਸਰ ਆ ਉਹਨਾਂ ਦਾ ਵੀ ਆਪਾਂ ਨੂੰ ਵਿਸ਼ੇਸ਼ ਧਿਆਨ ਜਿਹੜਾ ਆ ਉਹ ਰੱਖਣ ਦੀ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਹੈ। ਜੀ ਅਗਲੀਆਂ ਖਬਰਾਂ ਵੱਲ ਆਈਏ ਤੇ ਇਜ਼ਰਾਈਲ ਤੇ ਹਮਾਸ ਦੇ ਕਨਫਲਿਕਟ ਨੂੰ ਲੈ ਕੇ ਪੂਰੀ ਦੁਨੀਆ ਦੇ ਵਿੱਚ ਇਸ ਟਾਈਮ ਅਨਰੈਸਟ ਬਣਿਆ ਹੋਇਆ ਹੈ। ਕੱਲ ਵੀ ਮੈਂ ਖਬਰ ਸਾਂਝੀ ਕੀਤੀ ਸੀ। ਅਮਰੀਕਾ ਦੇ ਵਿੱਚ ਵੱਡੇ ਵੱਡੇ ਸ਼ਹਿਰਾਂ 'ਚ ਬਹੁਤ ਜ਼ਿਆਦਾ ਜਿਹੜੇ ਪ੍ਰੋਟੈਸਟ ਆ ਇਜ਼ਰਾਈਲੀਆਂ ਵੱਲੋਂ ਵੀ ਪੈਲਸਤੀਨੀਅਨ ਵੱਲੋਂ ਵੀ ਸਾਰਿਆਂ ਵੱਲੋਂ ਹੋ ਰਹੇ ਹੈਗੇ ਆ। ਕਈ ਜਗ੍ਹਾ ਦੇ ਉੱਤੇ ਲੜਾਈ ਝਗੜੇ ਵੀ ਜਿਹੜੇ ਆ ਦੋਨਾਂ ਗਰੁੱਪਾਂ ਦੇ ਵਿੱਚ ਹੋਏ ਹੈਗੇ ਆ। ਅੱਜ ਯੂਐਸ ਦੇ ਰਹਿ ਚੁੱਕੇ ਸਾਬਕਾ ਡਾਇਰੈਕਟਰ CIA ਦੇ ਤੇ ਜਨਰਲ ਪੈਟਰੀਓ ਉਹਨਾਂ ਨੇ ਇਜ਼ਰਾਈਲ ਨੂੰ ਵਾਰਨਿੰਗ ਦਿੱਤੀ ਆ ਵੀ ਜੇ
ਤੁਸੀਂ ਹਮਾਸ ਨੂੰ ਡਿਸਟਰੋਏ ਨਾ ਕੀਤਾ ਤੇ ਉਹ ਵਾਪਸ ਆ ਜਾਣਗੇ। ਸੋ ਇਹ ਬਹੁਤ ਜ਼ਿਆਦਾ ਜਿਹੜੀ ਆ ਇਹ ਲੜਾਈ ਆ ਇਸ ਟਾਈਮ ਹਾਈਟ ਤੇ ਪਹੁੰਚੀ ਹੋਈ ਆ। ਪਾਲਸਤੀਨ ਜੋ ਫਲਸਤੀਨੀਆਂ ਦਾ ਏਰੀਆ ਹੈ ਉੱਥੇ ਬਹੁਤ ਬੁਰਾ ਹਾਲ ਆ ਇਸ ਟਾਈਮ। ਪਾਣੀ, ਬਿਜਲੀ, ਸਾਰਾ ਕੁਛ ਕੱਟ ਆਫ ਵੀ ਕੀਤਾ ਹੋਇਆ ਹੈ। ਹਸਪਤਾਲਾਂ ਦੀ ਬੜੀ ਬੁਰੀ ਜਿਹੜੀ ਇਸ ਟਾਈਮ ਦੇ ਉੱਤੇ ਸਿਚੁਏਸ਼ਨ ਆ। ਦੂਸਰੇ ਪਾਸੇ ਹੇਟ ਕ੍ਰਾਈਮ ਬਹੁਤ ਜ਼ਿਆਦਾ ਵਧਿਆ ਹੋਇਆ ਹੈ। ਕੱਲ ਆਪਾਂ ਖਬਰ ਸਾਂਝੀ ਕੀਤੀ ਸੀ ਕਿਸ ਤਰ੍ਹਾਂ ਸ਼ਿਕਾਗੋ ਦੇ ਵਿੱਚ ਇੱਕ 71 ਸਾਲਾਂ ਦੇ ਲੈਂਡਲੌਰਡ ਨੇ 6 ਸਾਲਾਂ ਦਾ ਪਾਲਸਤੀਨੀਅਨ ਮੂਲ ਦਾ ਜੋ ਬੱਚਾ ਆ ਉਸ ਨੂੰ ਚਾਕੂ ਮਾਰ ਕੇ ਮਾਰ ਦਿੱਤਾ ਤੇ ਉਸ ਦੀ ਜਿਹੜੀ ਮਦਰ ਆ ਉਹਦੇ ਵੀ ਜਿਹੜੇ ਚਾਕੂ ਮਾਰੇ ਹੈਗੇ ਆ। ਜੀ ਬਿਲਕੁਲ। ਸੋ ਉੱਥੇ ਜਿਹੜੀ ਸਥਿਤੀ ਕੋਈ ਬੜੀ ਜਿਹੜੀ ਚੰਗੀ ਨਹੀਂ ਚੱਲ ਰਹੀ। ਇਜ਼ਰਾਈਲ ਤੇ ਹਮਾਸ ਦੀ ਜਿਹੜੀਆਂ ਵਾਰਸ ਆ ਉਸ ਦੇ ਵਿੱਚ ਕਹਿੰਦੇ ਵੀ ਕਰੰਟਲੀ ਕੋਈ ਸੀਜ਼ ਫਾਇਰ ਆ ਉਹ ਨਜ਼ਰ ਨਹੀਂ ਆ ਰਿਹਾ ਹੈਗਾ। ਕਹਿੰਦੇ ਵੀ ਇਹ ਇਜ਼ਰਾਈਲ ਵਾਲੇ ਨਾ ਕਰ ਰਹੇ ਆ ਕਿਸੇ ਵੀ ਤਰੀਕੇ ਦੀ ਜਿਹੜੀ ਇਸ ਟਾਈਮ ਸੀਜ਼ ਫਾਇਰ ਤੋਂ ਕਹਿੰਦੇ ਆ। ਤੇ ਉਧਰ ਹਮਾਸ ਵਾਲੇ ਵੀ ਰੌਕਟ ਅਜੇ ਵੀ ਜਿਹੜੇ ਛੱਡੀ ਜਾ ਰਹੇ ਜਿੱਥੇ ਵੀ ਉਹਨਾਂ ਨੂੰ ਉਹ ਮੌਕਾ ਲੱਗ ਰਿਹਾ ਆ। ਕਹਿੰਦੇ ਵੀ ਫੋਰਨਰਸ ਨੂੰ ਗਾਜ਼ਾ ਛੱਡਣ ਦੇ ਲਈ ਜਿਹੜੀ ਕੋਸ਼ਿਸ਼ ਆ ਉਹ ਕੀਤੀ ਜਾ ਰਹੀ ਆ। ਕੋਰੀਡੋਰ ਬਣਾਉਣ ਦੀ ਕੋਸ਼ਿਸ਼ ਹੋ ਰਹੀ ਆ ਪਰ ਹਾਲ ਦੀ ਘੜੀ ਨਹੀਂ ਬਣ ਰਿਹਾ। ਇਜਿਪਟ ਤੇ ਗਾਜ਼ਾ ਦੇ ਦਰਮਿਆਨ ਜਿਹੜਾ ਬਾਰਡਰ ਲੱਗਦਾ ਆ ਉਸ ਨੂੰ ਖੋਲ੍ਹਣ ਦੀਆਂ ਚਰਚਾਵਾਂ ਜਿਹੜੀਆਂ ਆ ਉਹ ਇਸ ਟਾਈਮ ਚੱਲੀਆਂ ਪਈਆਂ ਆ। ਨਦਰਨ ਜਿਹੜੇ ਗਾਜ਼ਾ ਪੱਟੀ ਦੇ ਵਿੱਚ ਉੱਤਰੀ ਇਲਾਕੇ ਦੇ ਵਿੱਚ ਇਹਨਾਂ ਨੇ ਪੈਂਫਲੇਟ ਸੁੱਟੇ ਸੀ ਵੀ ਤੁਸੀਂ ਜਿਹੜੇ ਉੱਥੇ ਛੱਡ ਜਾਓ। ਉੱਥੋਂ ਛੱਡਦੇ ਵੀ ਕਹਿੰਦੇ ਵੀ ਇੱਕ ਲੋਰੀ ਦੇ ਉੱਤੇ ਉਹਨਾਂ ਨੇ ਬੰਬ ਜਿਹੜਾ ਉਹ ਸਿੱਟ ਦਿੱਤਾ। ਛੱਡਦੇ ਅਜੇ ਭੱਜ ਕੇ ਵਿਚਾਰੇ ਜਾ ਰਹੇ ਆ ਜਾਨ ਬਚਾਉਣ ਦੀ ਖਾਤਰ ਤੇ ਤਾਂ ਵੀ ਜਿਹੜੇ ਭੱਜਦਿਆਂ ਨੂੰ ਜਿਹੜੇ ਆ ਉਹ ਮੌਤ ਦਾ ਸ਼ਿਕਾਰ ਹੋਣਾ ਪੈ ਰਿਹਾ ਆ। ਹਾਲਾਤ ਉੱਥੇ ਕਾਫੀ ਮਾੜੇ ਜਿਹੜੇ ਉਹ ਇਸ ਟਾਈਮ ਬਣੇ ਪਏ ਹੈਗੇ ਆ। ਪ੍ਰਾਈਮ ਮਿਨਿਸਟਰ ਜਿਹੜਾ ਬੀਬੀ ਨਿਤਨਿਆਹੂ ਕਹਿੰਦੇ ਆ ਉਹਦੇ ਤੇ ਦਬਾਅ ਬਹੁਤ ਆ। ਇਹ ਕਿਤੇ ਨਾ ਕਿਤੇ ਹਰਜੋਤ ਸਿੰਘ ਜੀ ਜਿੱਦਾਂ ਪੁਲਵਾਮਾ ਦਾ ਅਟੈਕ ਹੋਇਆ ਸੀ ਨਾ ਉਦੋਂ ਇਲੈਕਸ਼ਨਾਂ ਤੋਂ ਪਹਿਲਾਂ ਨਿਤਨਿਆਹੂ ਦਾ ਵੀ ਇਹਦੇ ਤੇ ਹੁਣ ਇਦਾਂ ਦੇ ਸਵਾਲ ਜਿਹੜੇ ਉਹ ਚੱਕ ਰਹੇ ਆ। ਕਹਿੰਦੇ ਵੀ ਇਹਨੇ ਜਾਣ ਬੁੱਝ ਕੇ ਇਹ ਹਮਲਾ ਹੋਣ ਦਿੱਤਾ। ਕਹਿੰਦੇ ਵੀ 10 ਫੁੱਟ ਦੂਰ ਵੀ ਕੋਈ ਵੀ ਉਹ ਜਿਹੜਾ ਬਾਰਡਰ ਦੇ ਉੱਤੋਂ ਆ ਜਿਹੜਾ ਜਿੱਥੇ ਗਾਜ਼ਾ ਪੱਟੀ ਦਾ ਇਹਨਾਂ ਨੇ ਫੈਂਸ ਲਾਈ ਹੋਈ ਆ ਉਹਨਾਂ ਨੂੰ ਅੰਦਰ ਰੱਖਿਆ ਹੋਇਆ ਉੱਥੇ। ਤੇ ਕਹਿੰਦੇ ਵੀ 10 ਫੁੱਟ ਦੂਰ ਤੱਕ ਵੀ ਕੋਈ ਵੀ ਇਦਾਂ ਦੀ ਗੱਲ ਨਹੀਂ ਹੈ ਵੀ ਆਈਡੀਐਫ ਦਾ ਤੁਹਾਨੂੰ ਉੱਥੇ ਫੌਜੀ ਨਾ ਮਿਲੇ। ਇੰਨੇ ਜ਼ਿਆਦਾ ਲੋਕ ਕਿੱਦਾਂ ਜਿਹੜਾ ਫੈਂਸ ਤੋੜ ਕੇ ਜਿਹੜਾ ਉਹ ਅੰਦਰ ਵੜ ਗਏ। ਇਹ ਹੋਇਆ ਕੀ ਆ। ਸੋ ਸਵਾਲ ਬਹੁਤ ਨੇ ਇਸ ਟਾਈਮ ਨਿਤਨਿਆਹੂ ਆਪਣੀ ਜਿਹੜੀ ਉੱਥੇ ਐਮਰਜੈਂਸੀ ਜਿਹੜੀ ਕੈਬਨਿਟ ਆ ਤੇ ਉਹ ਸਰਕਾਰ ਆ ਉਹ ਉਸਨੇ ਬਣਾਈ ਹੋਈ ਆ ਇਸ ਨੂੰ ਹਮਲੇ ਦਾ ਜਿਹੜਾ ਉਹ ਜਵਾਬ ਦੇਣ ਦੇ ਲਈ। ਸਵਾਲ ਜਿਹੜੇ ਆ ਲੋਕ ਇਜ਼ਰਾਈਲ ਦੇ ਉੱਤੇ ਵੀ ਜਿਹੜਾ ਹੁਣ ਚੁੱਕ ਰਹੇ। ਹਮਾਸ ਦੇ ਉੱਤੇ ਤਾਂ ਅੱਜ ਦੇ ਨਹੀਂ ਉਹ ਤੇ ਕਦ ਦੇ ਹੀ ਜਿਹੜੇ ਸਵਾਲ ਆ ਉਹ ਚੱਲ ਹੀ ਰਹੇ ਆ। ਵੀ ਇਜ਼ਰਾਈਲ ਦੇ ਉੱਤੇ ਵੀ ਇਹ ਸਵਾਲ ਚੱਕ ਰਹੇ ਆ ਵੀ ਭਾਈ ਤੁਸੀਂ ਹਿਊਮੈਨੀਟੇਰੀਅਨ ਚੀਜ਼ਾਂ ਨੂੰ ਵੀ ਬਿਲਕੁਲ ਦਰਕਨਾਰ ਇਸ ਟਾਈਮ ਕਰ ਰਹੇ ਆ। ਉਸ ਤੋਂ ਲਾਂਭੇ ਜਿਹੜੇ ਉਹ ਹੁੰਦੇ ਜਾ ਰਹੇ ਆ ਵੀ ਅੱਗੇ ਬਣਨ ਦਾ ਕੀ ਹੈਗਾ ਆ। ਅਫੀਸ਼ੀਅਲ ਜਿਹੜੇ ਆ ਜਿਹੜੇ ਅਧਿਕਾਰੀ ਆ ਗਾਜ਼ਾ ਦੇ ਵਿੱਚ ਉਹ ਕਹਿ ਰਹੇ ਆ ਵੀ ਇਜ਼ਰਾਈਲੀ ਸਟ੍ਰਾਈਕਸ ਦੇ ਨਾਲ 2800 ਤੋਂ ਵੱਧ ਲੋਕ ਜਿਹੜੇ ਆ ਉਹ ਗਾਜ਼ਾ ਪੱਟੀ ਦੇ ਵਿੱਚ ਇਸ ਟਾਈਮ ਮਰ ਰਹੇ ਹੈਗੇ ਆ। ਇਜ਼ਰਾਈਲ ਦੇ ਜਿਹੜੇ ਡਿਫੈਂਸ ਚੀਫ ਆ ਉਹਨਾਂ ਨੇ ਬਲਿੰਕਨ ਹੁਣਾਂ ਨੂੰ ਕਿਹਾ ਆ ਵੀ ਇਹ ਮਹਿੰਗੇ ਮੁੱਲ ਦੀ ਜਿਹੜੀ ਇਹ ਚੀਜ਼ ਹੋਊਗੀ ਭਾਵੇਂ ਪਰ ਅਸੀਂ ਜਿਹੜਾ ਇਸ ਦੇ ਵਿੱਚ ਹਮਾਸ ਦੇ ਨਾਲ ਜਿੱਤਾਂਗੇ ਜਿਹੜੇ ਇਹ ਜ਼ਰੂਰ ਆ। ਸੋ ਇਹ ਉਹਨਾਂ ਨੇ ਗੱਲ ਆਖੀ ਆ। ਇਜ਼ਰਾਈਲ ਦੇ ਜਿਹੜੇ ਡਿਫੈਂਸ ਮਿਨਿਸਟਰ ਯੋਆਵ ਗੈਲੈਂਟ ਉਹੀ ਬੰਦਾ ਆ ਜਿਸ ਨੂੰ ਇੱਕ ਟਾਈਮ ਦੇ ਉੱਤੇ ਨਿਤਨਿਆਹੂ ਨੇ ਬਾਹਰ ਦਾ ਰਸਤਾ ਜਿਹੜਾ ਉਹ ਦਿਖਾ ਦਿੱਤਾ ਸੀ। ਇਹ ਫਾਰ ਰਾਈਟ ਦੇ ਵੱਲ ਜਿਹੜਾ ਉਹ ਇਸ ਟਾਈਮ ਹੈਗਾ ਆ। ਤੇ ਪਰ ਇਵੈਂਚੁਅਲੀ ਉੱਥੇ ਕਿਉਂਕਿ 1.5-2 ਸਾਲਾਂ ਦੇ ਵਿੱਚ 4-5 ਵਾਰੀ ਇਲੈਕਸ਼ਨਾਂ ਜਿਹੜੀਆਂ ਉਹ ਹਟੀਆਂ ਆ। ਸੋ ਕੋਈ ਸਥਿਰ ਸਰਕਾਰ ਜਿਹੜੀ ਉੱਥੇ ਬਣ ਨਹੀਂ ਰਹੀ। ਉਹਦੇ ਕਰਕੇ ਇਸ ਨੂੰ ਜਿਹੜਾ ਮੁੜ ਕੈਬਨਿਟ ਦੇ ਵਿੱਚ ਦੁਬਾਰਾ ਜਿਹੜਾ ਆ ਚਾਂਸ ਮਿਲਿਆ ਸੀ। ਜਿਹੜੇ ਸਾਬਕਾ ਯੂਐਸ ਦੇ ਕਮਾਂਡਰ ਤੇ CIA ਦੇ ਚੀਫ ਆ ਉਹਨਾਂ ਨੇ ਇਹ ਕਿਹਾ ਵੀ ਇਜ਼ਰਾਈਲ ਦੇ ਕੋਲ ਵਿਜ਼ਨ ਹੋਣਾ ਚਾਹੀਦਾ ਆ ਵੀ ਜਦੋਂ ਗਾਜ਼ਾ ਦੇ ਵਿੱਚ ਵਾਰ ਤੋਂ ਬਾਅਦ ਦੇ ਵਿੱਚ ਕਈ ਜਿਹੜੇ ਇਹਨਾਂ ਦੇ ਇਜ਼ਰਾਈਲ ਦੇ ਅਧਿਕਾਰੀ ਆ ਜਿਹੜਾ ਨਕਬਾ ਆ ਉਸ ਨੂੰ ਦੁਬਾਰਾ ਕਰ ਰਹੇ ਆ। ਕਹਿੰਦੇ ਵੀ ਜਿੱਦਾਂ ਪਹਿਲੋਂ ਕੀਤਾ ਸੀਗਾ 47 ਦੇ ਵਿੱਚ ਕਬਜ਼ਾ ਕਰ ਲਿਆ ਸੀ ਸ਼ਾਇਦ ਉਸੇ ਨੂੰ ਇਹ ਨਕਬਾ ਆਖਦੇ ਆ ਵੀ ਕਹਿੰਦੇ ਵੀ ਇਹਦੇ ਵਿੱਚ ਵੀ ਆਪਾਂ ਹੋਰ ਥਾਂ ਆ ਉਸ ਨੂੰ ਆਪਣੇ ਅਧੀਨ ਜਿਹੜਾ ਆ ਉਹ ਕਰ ਲੈਣਾ ਹੈਗਾ ਆ। ਸੋ ਦੇਖੋ ਅੱਗੇ ਕੀ ਬਣਦਾ ਆ ਪਰ ਅਜੇ ਹਾਲ ਦੀ ਘੜੀ ਕੋਈ ਨਜ਼ਦੀਕੀ ਭਵਿੱਖ ਦੇ ਵਿੱਚ ਇਸ ਦਾ ਕੋਈ ਰੈਜ਼ੋਲੂਸ਼ਨ ਦਿਸਦਾ ਨਜ਼ਰ ਨਹੀਂ ਆ ਰਿਹਾ ਹੈਗਾ। ਤਨਾਤ ਨੇ ਉਹ ਫੈਂਸ ਦੇ ਉੱਤੇ ਗਾਜ਼ਾ ਦੇ ਉੱਤੇ ਜਿਹੜੀ ਲਾਈ ਹੋਈ ਆ। ਕਿਸੇ ਵੀ ਟਾਈਮ ਕਹਿੰਦੇ ਆ ਵੀ ਉੱਥੇ ਜਿਹੜਾ ਬੂਟਸ ਔਨ ਦਾ ਗਰਾਊਂਡ ਜਿੱਦਾਂ ਕਿਹਾ ਜਾਂਦਾ ਆ ਵੀ ਉੱਥੇ ਪਹੁੰਚਣ ਉਹ ਜਿਹੜੀ ਸ਼ੁਰੂਆਤ ਆ ਗਰਾਊਂਡ ਇਨਵੇਜਨ ਦੀ ਜਿਹੜੀ ਉਹ ਕੀਤੀ ਜਾ ਸਕਦੀ ਆ।
ਇੱਕ ਹਫ਼ਤਾ ਪਹਿਲਾਂ ਹਮਾਸ ਨੇ ਟੈਰਰ ਅਟੈਕ ਕੀਤਾ ਸੀ ਸਦਰਨ ਇਜ਼ਰਾਈਲ ਦੇ ਵਿੱਚ, ਜਿਹਦੇ ਨਾਲ 1400 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਤੇ 200 ਤੋਂ ਵੱਧ ਜਿਹੜੇ ਹੋਸਟੇਜ ਆ ਉਹ ਬਣਾ ਲਏ ਉਹਨਾਂ ਨੇ। ਉਸ ਤੋਂ ਬਾਅਦ ਇਜ਼ਰਾਈਲ ਵਾਲਿਆਂ ਨੇ ਜੋ ਪੈਲਸਤੀਨੀਅਨ ਏਰੀਆ ਆ ਹਮਾਸ ਜਿੱਥੇ ਕੰਟਰੋਲ ਕਰਦੀ ਆ, ਉੱਥੇ ਅਟੈਕ ਕੀਤੇ ਤੇ ਹੁਣ ਤੱਕ 2802 ਲੋਕਾਂ ਦੀ ਮੌਤ ਹੋ ਚੁੱਕੀ ਆ। 10,000 ਤੋਂ ਵੱਧ ਲੋਕ ਜਿਹੜੇ ਆ ਉਹ ਫੱਟੜ ਹੋ ਚੁੱਕੇ ਹੈਗੇ ਆ। ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੇ ਕਿਹਾ ਆ ਵੀ ਇਜ਼ਰਾਈਲ ਨੂੰ ਹਮਾਸ ਦੇ ਪਿੱਛੇ ਜਾਣਾ ਚਾਹੀਦਾ ਹੈ, ਗੋ ਆਫਟਰ ਹਮਾਸ, ਪਰ ਇਹ ਜ਼ਰੂਰ ਧਿਆਨ 'ਚ ਰੱਖਣਾ ਚਾਹੀਦਾ ਵੀ ਤੁਸੀਂ ਗਾਜ਼ਾ ਦੀ ਫੁੱਲ ਆਕੂਪੇਸ਼ਨ ਨਹੀਂ ਕਰ ਸਕਦੇ। ਜੇ ਕੀਤੀ ਤਾਂ ਇਹ ਇੱਕ ਬਹੁਤ ਵੱਡੀ ਮਿਸਟੇਕ ਹੋਊਗੀ। ਤੇ ਨਾਲ ਦੀ ਨਾਲ ਉਹਨਾਂ ਨੇ ਇਜ਼ਰਾਈਲ ਨੂੰ ਇਹ ਵੀ ਕਿਹਾ ਵੀ ਕੋਸ਼ਿਸ਼ ਇਹ ਕਰੋ ਜਿਹੜੇ ਸਿਵਲੀਅਨ ਆ ਉਹਨਾਂ ਦੀਆਂ ਜਿਹੜੀਆਂ ਆ ਉਹਨਾਂ ਦਾ ਡੈਮੇਜ ਘੱਟ ਹੋਵੇ। ਸੋ ਇਹ ਜਿਹੜੀ ਸਿਚੁਏਸ਼ਨ ਹੈਗੀ ਆ, ਅਮਰੀਕਾ ਦੇ ਵੀ ਕਾਫੀ ਜਿਹੜੇ ਨੈਸ਼ਨਲ ਆ ਸਿਟੀਜ਼ਨ ਆ ਉਹਨਾਂ ਦੀ ਮੌਤ ਇਸ ਜੋ ਚੱਲ ਰਹੀ ਆ ਜੰਗ ਉਹਦੇ ਵਿੱਚ ਹੋਈ ਹੈਗੀ ਆ। ਦੂਸਰੇ ਪਾਸੇ ਜੈਰੂਸਲਮ ਦੇ ਇੱਕ ਕੈਥੋਲਿਕ ਪੈਟਰੀਆਰਚ ਜੋ ਹੈਗੇ ਆ, ਉਹਨਾਂ ਨੇ ਓਪਨਲੀ ਕਿਹਾ ਆ ਵੀ ਮੈਂ ਆਪਣੇ ਆਪ ਨੂੰ ਹਮਾਸ ਨੂੰ ਆਪਣਾ ਜਿਹੜਾ ਦੇਣ ਲਈ ਤਿਆਰ ਹੈਗਾ ਆ, ਬਸ਼ਰਤੇ ਕਿ ਤੁਸੀਂ ਜਿੰਨੇ ਵੀ ਜਿਹੜੇ ਹੋਸਟੇਜ ਬਣਾਏ ਆ, ਬੱਚੇ ਆ, ਹੋਰ ਆ, ਉਹਨਾਂ ਨੂੰ ਛੱਡ ਦਿਓ। ਸੋ ਇਹ ਜੋ ਪੀਜ਼ਾ ਵੈਲਾ ਨਾਮ ਦੇ ਕੈਥੋਲਿਕ ਪੈਟਰੀਆਰਚ ਹੈਗੇ ਆ, 3 ਲੱਖ ਤੋਂ ਵੱਧ ਰੋਮਨ ਕੈਥੋਲਿਕਸ ਨੂੰ ਰਿਪਰੈਜ਼ੈਂਟ ਕਰਦੇ ਹੈਗੇ ਆ, ਜਾਰਡਨ, ਸਾਈਪਰਸ, ਪੈਲਸਤੀਨੀਅਨ ਟੈਰੀਟਰੀਜ਼ ਦੇ ਵਿੱਚ, ਇਜ਼ਰਾਈਲ ਦੇ ਵਿੱਚ। ਸੋ ਇਹ ਖੁਦ ਜਿਹੜੇ ਧਾਰਮਿਕ ਲੀਡਰ ਆ ਇਹ ਅੱਗੇ ਆਏ ਆ ਕਿ ਜਿਹੜੇ ਆਮ ਲੋਕ ਆ ਉਹਨਾਂ ਦਾ ਕੋਈ ਕਸੂਰ ਨਹੀਂ ਹੈ, ਉਹਨਾਂ ਦੇ ਬਦਲੇ ਤੁਸੀਂ ਮੈਨੂੰ ਜਿਹੜਾ ਆ ਰੱਖ ਸਕਦੇ ਹੈਗੇ। ਜੀ ਬਿਲਕੁਲ। ਉਧਰ ਇਜਿਪਟ ਦੇ ਜ਼ਰੀਏ ਜਿਹੜੇ ਅਮਰੀਕੀ ਫਸੇ ਨੇ ਉੱਥੇ ਗਾਜ਼ਾ ਦੇ ਵਿੱਚ, ਉਹਨਾਂ ਨੂੰ ਕਹਿੰਦੇ ਆ ਜਿਹੜਾ ਉਹ ਕੱਢਣ ਦੀ ਕੋਸ਼ਿਸ਼ ਹੋਊਗੀ। ਬਾਕੀ ਜਿਹੜੇ ਇਜ਼ਰਾਈਲ ਵਾਲੇ ਪਾਸੇ ਆ ਉਹਨਾਂ ਦੇ ਲਈ ਵਿਸ਼ੇਸ਼ ਜਦੋਂ ਕੋਵਿਡ ਵੇਲੇ ਫਲਾਈਟਾਂ ਜਿੱਦਾਂ ਚੱਲਦੀਆਂ ਸੀ, ਉੱਦਾਂ ਹੀ ਜਿਹੜੀਆਂ ਕਹਿੰਦੇ ਵੀ ਸ਼ਾਇਦ ਹੁਣ ਉੱਥੇ ਚਲਾਈਆਂ ਜਾਣਗੀਆਂ ਉਹਨਾਂ ਨੂੰ ਉੱਥੋਂ ਕੱਢਣ ਦੇ ਲਈ। 2 ਦਰਜਨ ਤੋਂ ਵੱਧ ਅਮਰੀਕੀਆਂ ਦੀ ਹੁਣ ਤੱਕ ਇੱਥੇ ਜਿਹੜੀ ਮੌਤ ਆ ਉਹ ਹੋ ਚੁੱਕੀ ਹੈਗੀ ਆ, ਜਿਹੜੀ ਹਮਾਸ ਦੇ ਦੁਆਰਾ ਕਹਿੰਦੇ ਹਮਲਾ ਕੀਤਾ ਗਿਆ ਸੀ ਇਜ਼ਰਾਈਲ ਦੇ ਵਿੱਚ, ਤੇ ਗਾਜ਼ਾ ਵਿੱਚ ਵੀ ਜਿਹੜੇ ਕਈ ਲੋਕ ਇਸ ਟਾਈਮ ਫੱਟੜ ਨੇ। ਇੱਥੋਂ ਤੱਕ ਕਿ ਜਿਹੜਾ ਰਿਫਿਊਜੀ ਕੈਂਪ ਬਣਿਆ ਆ ਉਹਦੇ ਤੇ ਵੀ ਦੱਸਿਆ ਜਾ ਰਿਹਾ ਆ ਵੀ ਇਹਨਾਂ ਦੇ ਦੁਆਰਾ ਅਟੈਕ ਕੀਤੇ ਗਏ ਨੇ। ਪਰ ਦੇਖੋ ਜਿੰਨਾ ਮਰਜ਼ੀ ਜਿਹੜਾ ਐਡਵਾਂਸ ਯੁੱਗ ਹੋ ਜਾਵੇ, ਇਹ ਜਿਹੜੀ ਚੀਜ਼ ਆਪਾਂ ਨੂੰ ਜ਼ਰੂਰ ਦੇਖਣੀ ਪੈਂਦੀ ਆ। ਇਹ ਚੀਜ਼ ਜਿਹੜੀ ਜ਼ਰੂਰੀ ਆ ਵੀ ਅਖੀਰ 'ਚ ਕਿਹੜੇ ਲੋਕ ਆਪਣੇ ਬੰਦੇ ਮਰਵਾਉਣ ਨੂੰ ਰੈਡੀ ਨੇ। ਉਹ ਜਿੰਨੀ ਮਰਜ਼ੀ ਐਡਵਾਂਸ ਇਜ਼ਰਾਈਲ ਆ, ਪਰ ਫਿਰ ਵੀ ਉਹ ਗਰਾਊਂਡ ਇਨਵੇਜਨ ਦੀ ਤਿਆਰੀ ਕਰੀ ਬੈਠੇ ਆ। ਬੂਟਸ ਔਨ ਗਰਾਊਂਡ ਜਿਹੜੇ ਉਹ ਕਹਿੰਦੇ ਹਮੇਸ਼ਾ ਹੀ ਚਾਹੀਦੇ ਹੀ ਜਿਹੜਾ ਉਹ ਹੁੰਦੇ ਆ। ਸੋ ਇਵੈਂਚੁਅਲੀ ਇਹ ਦੇਖਣਾ ਹੋਊਗਾ ਵੀ ਕੌਣ ਇਸ ਦੇ ਵਿੱਚ ਉੱਭਰ ਕੇ ਆਉਂਦਾ ਹੈ। ਉੱਦਾਂ ਕਾਫੀ ਨੁਕਸਾਨ ਆਲਰੇਡੀ ਦੋਨੋਂ ਤਰਫ ਹੋ ਚੁੱਕਾ ਆ। ਇਹਦਾ ਰੈਜ਼ੋਲੂਸ਼ਨ ਨਜ਼ਰ ਤਾਂ ਆਉਂਦਾ ਨਹੀਂ ਆ। ਜਿਹੜੇ ਗਾਜ਼ਾ ਵਾਲੇ ਆ ਜਾਂ ਪੈਲਸਤੀਨੀ, ਉਹ ਕਹਿੰਦੇ ਵੀ ਭਾਈ ਤੁਸੀਂ ਹੌਲੀ ਹੌਲੀ ਸਾਡੀਆਂ ਸਾਰੀਆਂ ਚੀਜ਼ਾਂ ਤੇ ਕਬਜ਼ਾ ਕਰ ਬੈਠੇ ਆ। ਉਹ ਤਾਂ ਇਹ ਵੀ ਕਹਿੰਦੇ ਆ ਜਿਹੜੇ ਪੈਲਸਤੀਨੀ ਆ ਵੀ ਭਾਈ ਇਹ ਸਾਡੇ ਘਰ ਸੀਗੇ, ਉੱਥੋਂ ਹੁਣ ਸਾਨੂੰ ਕੱਢ ਕੇ ਤੁਸੀਂ ਇੱਕ ਥਾਂ ਦੇ ਵਿੱਚ ਓਪਨ ਏਅਰ ਪ੍ਰਿਜ਼ਨ 'ਚ ਬੰਦ ਕੀਤਾ ਆ, ਅਸੀਂ ਤਾਂ ਉੱਥੇ ਵਾਪਸ ਜਾਣਾ ਚਾਹੁੰਦੇ ਆ। ਤੇ ਉਹਦੇ ਵਿੱਚ ਉਹ ਜਦੋਂ ਹਮਲਾ ਕਰਦੇ ਇਜ਼ਰਾਈਲ ਕਹਿੰਦੇ ਵੀ ਸਾਨੂੰ ਡਿਫੈਂਡ ਕਰਨ ਦਾ ਪੂਰਾ ਹੱਕ ਆ। ਬਸ ਇਸੇ ਰੌਲੇ ਗੋਲੇ ਦੇ ਵਿੱਚ ਦੋਨੋਂ ਤਰਫੋਂ ਜਿਹੜੀ ਆ ਉਹ ਅੱਗ ਹੀ ਜਿਹੜੀ ਇਸ ਟਾਈਮ ਵਰ ਰਹੀ ਹੈਗੀ ਆ। ਤੇ ਇਸ ਦਾ ਕੋਈ ਇੰਨੇ ਦਹਾਕਿਆਂ ਦੇ ਵਿੱਚ ਜਿਹਦਾ ਕੋਈ ਨਤੀਜਾ ਨਾ ਨਿਕਲਿਆ ਹੋਵੇ, ਉਹਦਾ ਕੋਈ ਬਹੁਤਾ ਨਹੀਂ ਲੱਗਦਾ ਵੀ ਏਡੀ ਜਲਦੀ ਵੀ ਜਿਹੜਾ ਕੋਈ ਹੋਰ ਨਤੀਜਾ ਜਿਹੜਾ ਅੱਗੇ ਨਿਕਲੂਗਾ। ਪਰ ਇਹਦੇ ਕਰਕੇ ਜਿੱਦਾਂ ਤੁਸੀਂ ਸ਼ੁਰੂਆਤ 'ਚ ਵੀ ਹਰਜੋਤ ਸਿੰਘ ਜੀ ਉਹ ਖਬਰ ਸ਼ੇਅਰ ਕੀਤੀ ਆ ਵੀ ਇੱਕ ਮੁਸਲਿਮ ਮੁੰਡੇ ਨੂੰ ਚਾਕੂ ਮਾਰ ਕੇ ਹੀ ਅਮਰੀਕਾ 'ਚ ਜਿਹੜਾ ਉਹ ਮਾਰ ਦਿੱਤਾ। ਪੈਲਸਤੀਨੀ ਅਮਰੀਕੀ ਮੁੰਡਾ ਸੀਗਾ, 6 ਸਾਲਾਂ ਦਾ ਸੀਗਾ। ਉਹਦੇ ਲੈਂਡਲੋਰਡ ਦੇ ਦੁਆਰਾ ਹੀ ਜਿਹੜਾ ਉਸਨੂੰ ਸਟੈਬ ਕਰਕੇ ਮਾਰ ਦਿੱਤਾ, ਕਿਉਂਕਿ ਉਹ ਕਹਿੰਦੇ ਵੀ ਮੁਸਲਿਮ ਜਿਹੜਾ ਉਹ ਸੀਗਾ। ਸ਼ਿਕਾਗੋ ਇਲਾਕੇ ਦੀ ਇਹ ਜਿਹੜੀ ਖਬਰ ਆ ਰਹੀ ਹੈਗੀ ਆ ਤੇ ਹੁਣ ਕਹਿੰਦੇ ਵੀ ਉਸ ਨੂੰ ਬੈਰੀ ਕੀਤਾ ਜਾਊਗਾ। ਦੇਖੋ ਵੀ ਨਫ਼ਰਤਾਂ ਕਿੱਦਾਂ ਇਹਨਾਂ ਚੀਜ਼ਾਂ ਦੇ ਨਾਲ ਜਿਹੜੀਆਂ ਉਹ ਫੈਲ ਰਹੀਆਂ ਆ। ਆਪਾਂ ਪਹਿਲੀ ਖਬਰ ਕੀਤੀ ਵੀ ਸਿੱਖਾਂ ਖਿਲਾਫ ਫੈਲਾਈ ਹੋਈ ਨਫ਼ਰਤ ਦੇ ਕਰਕੇ ਉਹ ਗੁਰੂ ਘਰਾਂ ਦੇ ਵਿੱਚ ਆ ਕੇ ਇਹ ਹਮਲੇ ਜਿਹੜੇ ਉਹ ਕਰ ਰਹੇ ਆ, ਜਦ ਕਿ ਸਿੱਖਾਂ ਨੂੰ ਝੂਠਾ ਬਦਨਾਮ ਕਰਨ ਦੀਆਂ ਜਿਹੜੀਆਂ ਉਹ ਕੋਸ਼ਿਸ਼ਾਂ ਹੁੰਦੀਆਂ ਕਰਦੇ ਇਹ ਆਪ ਆ, ਤੇ ਬਦਨਾਮ ਜਿਹੜੇ ਉਹ ਫਿਰ ਸਿੱਖਾਂ ਨੂੰ ਕਰਨ ਜਿਹੜਾ ਉਹ ਹੋਣਾ ਪੈਂਦਾ ਆ। ਸੋ ਇਹ ਦੇਖੋ ਕੀ ਕੁਛ ਜਿਹੜਾ ਇਸ ਟਾਈਮ ਚੱਲ ਰਿਹਾ। ਜੋਸਫ ਐਮ ਕਜ਼ੂਬਾ ਨਾਂ ਦਾ 71 ਸਾਲਾਂ ਦਾ ਬੰਦਾ, ਉਸ ਨੂੰ ਹੁਣ ਜਿਹੜਾ ਉਹ ਲੈਂਡਲੋਰਡ ਆ, ਉਸ ਨੂੰ ਫਸਟ ਡਿਗਰੀ ਮਰਡਰ ਦੇ ਵਿੱਚ ਅਟੈਂਪਟਡ ਫਸਟ ਡਿਗਰੀ ਮਰਡਰ ਦੇ ਜਿਹੜੇ ਤੇ ਨਾਲ 2 ਕਾਊਂਟ ਜਿਹੜੇ ਆ ਹੇਟ ਕ੍ਰਾਈਮ ਦੇ ਐਗਰੀਵੇਟਡ ਬੈਟਰੀ ਦੇ ਉਸ ਦੇ ਉੱਤੇ ਲੱਗੇ ਆ। 71 ਸਾਲਾਂ 'ਚ ਕਬਰ 'ਚ ਤੇਰੀਆਂ ਲੱਤਾਂ ਤੇ ਤੂੰ ਦੱਸ ਕੀ ਕੰਮ
ਕਰਨ ਰਿਹਾ 6 ਸਾਲਾਂ ਦੇ ਮੁੰਡੇ ਨੂੰ ਜਿਹੜਾ ਆ ਉਹ ਚਾਕੂ ਮਾਰ ਕੇ ਮਾਰ ਦਿੱਤਾ ਆ। ਜਿੱਦਾਂ ਦੀ ਉਹਦੀ ਸ਼ਕਲ ਆ ਲੱਗਦਾ ਤਾਂ ਇਦਾਂ ਵੀ ਉਹ ਨਸ਼ੇੜੀ ਜਿਹਾ ਹੀ ਸੀਗਾ ਤੇ ਉਹਨੇ ਆਹ ਕੰਮ ਜਿਹੜਾ ਉਹ ਕੀਤਾ। 26 ਵਾਰ ਹਰਜੋਤ ਸਿੰਘ ਜੀ ਇਸ ਲੈਂਡਲੋਰਡ ਨੇ ਉਹ 6 ਸਾਲਾਂ ਦੇ ਮੁੰਡੇ ਨੂੰ ਚਾਕੂ ਜਿਹੜਾ ਆ ਉਹ ਮਾਰਿਆ ਤੇ ਉਹ ਵਿਚਾਰਾ ਆਪਣੀ ਇੰਜਰੀਜ਼ ਦੀ ਜਿਹੜੀ ਆ ਉਹ ਸੱਟਾਂ ਦੀ ਤਾਪ ਨਾਲ ਚੱਲਦਾ ਆ ਉਸ ਦੀ ਮੌਤ ਹੋ ਗਈ ਆ। 32 ਸਾਲਾਂ ਦੀ ਉਹਦੀ ਮਾਂ ਸੀਗੀ ਉਸ ਬੱਚੀ ਦੀ, ਉਸ ਦੇ ਵੀ 1 ਦਰਜਨ ਤੋਂ ਵੱਧ ਜਿਹੜੇ ਸਟੈਬ ਵੂੰਡਸ ਹੈਗੇ ਨੇ ਤੇ ਉਹ ਇਸ ਟਾਈਮ ਜ਼ੇਰੇ ਇਲਾਜ ਆ ਹਸਪਤਾਲ ਦੇ ਵਿੱਚ। ਅਗਲੀ ਖਬਰ ਜਿਹੜੀ ਆ ਉਹਦੇ ਵੱਲ ਚਲੀਏ ਤੇ ਡੈਨੀਅਲ ਨੋਵੋਆ ਇਹ ਹੁਣ ਨਵੇਂ ਇਕਵਾਡੋਰ ਦੇ ਪ੍ਰੈਜ਼ੀਡੈਂਟ ਬਣ ਗਏ ਆ। 35 ਸਾਲਾਂ ਦਾ ਡੈਨੀਅਲ ਨੋਵੋਆ ਨੇ ਲੈਫਟ ਲਿਸਟ ਜੋ ਕੈਂਡੀਡੇਟ ਸੀ ਉਸ ਨੂੰ ਹਰਾ ਕੇ ਇਹ ਕਹਿੰਦੇ ਐਲੀਟ ਕਲਾਸ ਨੂੰ ਬਿਲੋਂਗ ਕਰਦਾ ਆ, USA ਦੇ ਵਿੱਚ ਐਜੂਕੇਟਡ ਹੈਗਾ ਆ। ਸੋ ਮੇਨ ਮੁੱਦਾ ਹੁਣ ਉਹਦੇ ਲਈ ਜੋ ਇਕਵਾਡੋਰ ਮੁਲਕ ਨੂੰ ਕਿਸ ਤਰ੍ਹਾਂ ਜਿਹੜਾ ਆ ਸੇਫ ਬਣਾਉਣਾ ਆ, ਕਿਉਂਕਿ ਤੁਹਾਨੂੰ ਯਾਦ ਹੋਊਗਾ ਉੱਥੇ ਇੱਕ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਦੀ ਮੌਤ ਹੋ ਗਈ, ਉਹਨੂੰ ਅਸੈਸੀਨੇਟ ਕਰ ਦਿੱਤਾ ਗਿਆ ਸੀ ਪਿਛਲੇ ਦਿਨਾਂ ਦੇ ਵਿੱਚ। ਸੋ 52% ਦੇ ਕਰੀਬ ਨਵੋਆ ਨੂੰ ਵੋਟਸ ਮਿਲੀਆਂ। ਲੂਇਸ ਗੋਨਜ਼ਾਲਸ ਜੋ ਐਗਜ਼ਾਈਲ ਫਾਰਮਰ ਪ੍ਰੈਜ਼ੀਡੈਂਟ ਰਾਫੇਲ ਕੋਰੇਰਾ ਆ ਉਹਦੇ ਲਾਗੇ ਆ, ਉਹਦਾ ਅਲਾਈ ਆ, ਉਹਨੂੰ 48% ਵੋਟਾਂ ਮਿਲੀਆਂ ਹੈਗੀਆਂ। ਸੋ ਨੈਚੁਰਲੀ ਉਹ USA ਦੇ ਵਿੱਚ ਨਵੋਆ ਪੜ੍ਹ ਕੇ ਗਿਆ ਹੋਇਆ, ਸੋ ਮੋਸਟਲੀ ਜਿਹੜੀ ਆ USA ਦੇ ਨਾਲ ਉਹਦੇ ਜਿਹੜੇ ਰਿਲੇਸ਼ਨ ਆ ਉਹ ਵਧੀਆ ਰਹਿਣਗੇ। ਜੀ, ਬ੍ਰੇਕ ਦਾ ਵਕਤ ਆ। ਬ੍ਰੇਕ ਤੋਂ ਬਾਅਦ ਦੇ ਵਿੱਚ US ਤੇ ਵੈਨੇਜ਼ੁਏਲਾ ਦੇ ਰਿਸ਼ਤਿਆਂ ਦੇ ਵਿੱਚ ਕੀ ਅੱਗੇ ਜਿਹੜਾ ਉਹ ਹੋ ਰਿਹਾ, ਨਵੀਂ ਅਪਡੇਟ ਆ ਰਹੀ ਆ, ਉਸ ਉੱਤੇ ਤੁਹਾਨੂੰ ਦੱਸਾਂਗੇ। ਉਹਦੇ ਕਰਕੇ ਤੇਲ ਦੀਆਂ ਕੀਮਤਾਂ ਤੇ ਵੀ ਅਸਰ ਪਿਆ ਆ। ਕੀ ਆ ਪੂਰਾ ਮਾਜਰਾ, ਜਾਣਾਂਗੇ ਬ੍ਰੇਕ ਤੋਂ ਬਾਅਦ 'ਚ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਜਿਹੜਾ ਹੈ ਉਹ ਇਸ ਟਾਈਮ ਚੱਲ ਰਿਹਾ ਹੈ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਹਰਜੋਤ ਸਿੰਘ ਜੀ ਆਵਾਜ਼ ਨਹੀਂ ਆ ਰਹੀ ਤੁਹਾਡੀ। ਜੀ ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਕਰਦੇ ਜਾਈਏ ਯੂਐਸ ਤੇ ਵੈਨੇਜ਼ੁਏਲਾ ਦੇ ਰਿਸ਼ਤਿਆਂ ਨੂੰ ਲੈ ਕੇ ਆ। ਅਮਰੀਕਾ ਦੇ ਵਿੱਚ ਨੇਤਾ ਇਹ ਦਿਨ ਆਪਾਂ ਨਾ ਬਾਰਡਰ ਦੀ ਸਥਿਤੀ ਜਿਹੜੀ ਉਹ ਪੜ੍ਹਦੇ ਹਾਂ ਤੇ ਸਭ ਤੋਂ ਵੱਧ ਇਸ ਟਾਈਮ ਲੋਕ ਜਿਹੜੇ ਵੈਨੇਜ਼ੁਏਲਾ ਦੇ ਅਮਰੀਕਾ ਵੱਲ ਨੂੰ ਰੁਖ ਕੀਤੇ ਹੋਏ ਆ। ਵੈਨੇਜ਼ੁਏਲਾ ਦੇ ਹਾਲਾਤ ਕਾਫੀ ਮਾੜੇ ਆ। ਨਿਕੋਲਸ ਮਦੂਰੋ ਨਾਂ ਦਾ ਜਿਹੜਾ ਉੱਥੇ ਦਾ ਪ੍ਰੈਜ਼ੀਡੈਂਟ ਆ ਉਹ ਕਾਬਜ਼ ਆ। ਅਮਰੀਕਾ ਦੇ ਦੁਆਰਾ ਇੱਕ ਬੰਦੇ ਨੂੰ ਕੀਤਾ ਗਿਆ ਸੀਗਾ, ਅੱਗੇ ਉਹਨੇ ਕੂਪ ਵੀ ਕਰਨ ਦੀ ਕੋਸ਼ਿਸ਼ ਕੀਤੀ ਪਰ ਮਦੂਰੋ ਤੋਂ ਜਿਹੜੀ ਸੱਤਾ ਆ ਉਹ ਹਾਸਲ ਨਹੀਂ ਕੀਤੀ ਜਾ ਸਕੀ। ਅਮਰੀਕਾ ਤੇ ਹੋਰ ਕਈ ਦਰਜਨਾਂ ਮੁਲਕਾਂ ਨੇ ਜਿਹੜਾ ਨਵਾਂ ਸੀਗਾ ਰਾਸ਼ਟਰਪਤੀ ਸੈਲਫ ਡਿਕਲੇਅਰਡ ਜਿਹੜਾ ਸੀਗਾ ਉਸ ਨੂੰ ਉਹਨਾਂ ਨੇ ਮਾਨਤਾ ਵੀ ਦਿੱਤੀ ਪਰ ਉਸ ਦੇ ਬਾਵਜੂਦ ਵੀ ਜਿਹੜੀ ਉਹ ਗੱਲ ਨਹੀਂ ਬਣੀ। ਹੁਣ ਬਾਈਡਨ ਪ੍ਰਸ਼ਾਸਨ ਤੇ ਜਿਹੜੀ ਸਰਕਾਰ ਆ ਵੈਨੇਜ਼ੁਏਲਾ ਦੀ ਉਹ ਆਪਸ ਦੇ ਵਿੱਚ ਕਹਿੰਦੇ ਵੀ ਉਸ ਡੀਲ ਇੱਕ ਬਣਾਉਣ ਨੂੰ ਸਹਿਮਤ ਹੋ ਚੁੱਕੀ ਆ, ਜਿਹਦੇ ਨਾਲ ਯੂਐਸ ਵੈਨੇਜ਼ੁਏਲਾ ਦੀ ਜਿਹੜੀ ਤੇਲ ਦੀ ਇੰਡਸਟਰੀ ਆ ਤੇ ਉੱਥੇ ਦੀ ਅਥਾਰਟੇਰੀਅਨ ਜਿਹੜੀ ਸਟੇਟ ਆ ਉਸ ਦੇ ਉੱਤੇ ਜਿਹੜੀਆਂ ਸੈਂਕਸ਼ਨਸ ਆ ਉਹਨਾਂ ਵਿੱਚ ਢਿੱਲ ਦੇਵੇਗੀ। ਤੇ ਉਹਦੀ ਬਸ਼ਰਤੇ ਕੀ ਆ ਵੀ ਅਗਲੇ ਸਾਲ ਇੰਟਰਨੈਸ਼ਨਲੀ ਮੋਨੀਟਰਡ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਜਿਹੜੀਆਂ ਫ੍ਰੀ ਐਂਡ ਫੇਅਰ ਕਹਿੰਦੇ ਆ ਵੀ ਉਹ ਕਰਾਈਆਂ ਜਾਣ। ਦੋ ਜਾਣੇ ਜਿਹੜੇ ਇਸ ਗੱਲਬਾਤ ਦੇ ਨਾਲ ਸੰਬੰਧਿਤ ਆ ਉਹਨਾਂ ਨੇ ਕਈ ਅਖਬਾਰਾਂ ਨੂੰ ਇਸ ਖਬਰ ਦੀ ਜਿਹੜੀ ਪੁਸ਼ਟੀ ਆ ਉਹ ਕੀਤੀ ਆ। ਇਹ ਜਿਹੜੀਆਂ ਸੈਂਕਸ਼ਨਸ ਆ ਇਹਨਾਂ ਦੇ ਉੱਤੇ ਕਾਫੀ ਚਿਰ ਤੋਂ ਲੱਗਦੀਆਂ ਆ ਰਹੀਆਂ। ਵੈਨੇਜ਼ੁਏਲਾ ਬਹੁਤ ਹੀ ਜ਼ਿਆਦਾ ਆਇਲ ਰਿਚ ਕੰਟਰੀ ਆ। ਰਸ਼ੀਆ ਦਾ ਬਹੁਤ ਜ਼ਿਆਦਾ ਉੱਥੇ ਇਨਫਲੂਐਂਸ ਵੀ ਕਿਤੇ ਨਾ ਕਿਤੇ ਦੇਖਿਆ ਜਾਂਦਾ ਕਿਉਂਕਿ ਕਾਮਰੇਡ ਭਰਾ ਜਿਹੜੇ ਉੱਥੇ ਬਣੇ ਹੁੰਦੇ ਆ। ਤੇ ਮਡੂਰੋ ਦੀ ਸਰਕਾਰ ਤੇ ਵੈਨੇਜ਼ੁਏਲਾ ਦੀ ਜਿਹੜੀ ਬੈਕਡ ਆਪੋਜੀਸ਼ਨ ਆ ਉਹਨਾਂ ਨੇ ਐਗਰੀਮੈਂਟ ਲਿਆਉਣ ਦੀ ਜਿਹੜੀ ਕੋਸ਼ਿਸ਼ ਹੈ ਇਸ ਦੇ ਵਿੱਚ ਹੁਣ ਕਰ ਰਹੇ ਹੈਗੇ ਆ। ਤੇ ਕਹਿੰਦੇ ਵੀ ਇਦਾਂ ਜੇ ਹੁੰਦਾ ਆ ਤਾਂ ਅਮਰੀਕਾ ਕਈ ਪੱਖਾਂ ਤੋਂ ਇਸ ਨੂੰ ਜਿਹੜਾ ਉਹ ਦੇਖਣ ਦੀ ਕੋਸ਼ਿਸ਼ ਕਰ ਰਿਹਾ ਆ। ਤੇਲ ਦੀਆਂ ਕੀਮਤਾਂ ਦੇ ਵਿੱਚ ਗਿਰਾਵਟ ਜਿਹੜੀ ਉਹ ਨਹੀਂ ਆ ਰਹੀ ਸੀਗੀ ਤੇ ਕਹਿੰਦੇ ਵੀ ਆਹ ਖਬਰ ਆਉਂਦਿਆਂ ਹੀ ਕੱਚੇ ਤੇਲ ਦੀਆਂ ਕੀਮਤਾਂ ਦੁਨੀਆ ਭਰ ਦੇ ਵਿੱਚ $90 ਤੋਂ ਥੱਲੇ ਜਿਹੜੀਆਂ ਆ ਉਹ ਚਲੇ ਗਈਆਂ। ਉਤੋਂ ਕਹਿੰਦੇ ਵੀ ਇਦਾਂ ਕਰਨ ਦੇ ਨਾਲ ਅਮਰੀਕੀ ਇਹ ਸੋਚਦੇ ਹੋਣਗੇ ਵੀ ਸ਼ਾਇਦ ਜਿਹੜੀ ਪ੍ਰੋਬਲਮ ਬਾਰਡਰ ਦੇ ਉੱਤੇ ਆ ਵੀ ਵੈਨੇਜ਼ੁਏਲਾ ਵਾਲੇ ਬਹੁਤ ਜ਼ਿਆਦਾ ਅਮਰੀਕਾ 'ਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਆ ਵੀ ਸ਼ਾਇਦ ਉਹਦੇ ਤੇ ਅਸਰ ਪਵੇ ਵੀ ਜੇ ਇੱਥੇ ਵਾਕਿਆ ਹੀ ਸਰਕਾਰ ਅਥਾਰਟੇਰੀਅਨ ਦੀ ਥਾਂ ਦੇ ਉੱਤੇ ਜਿਹੜੀ ਇੰਟਰਨੈਸ਼ਨਲ ਅਪਰੂਵਡ ਕਾਈਂਡ ਆਫ ਸਰਕਾਰ ਆ ਜੀ ਉੱਥੇ ਹੁੰਦੀ ਹੈਗੀ ਆ। ਪਿਛਲੇ 15 ਸਾਲਾਂ ਤੋਂ ਅਮਰੀਕਾ ਨੇ ਸੈਂਕਸ਼ਨਸ ਲਾਈਆਂ ਹੋਈਆਂ ਆ। ਕਿਸੇ ਵੀ ਵੈਨੇਜ਼ੁਏਲਾ ਦੀ ਗਵਰਨਮੈਂਟ
ਤਾਂ ਵੈਨੇਜ਼ੁਏਲਾ ਦਾ ਇੰਡੀਵਿਜੂਅਲ ਜਿਹੜਾ ਹੈਗਾ ਉਹਨਾਂ ਦੇ ਉੱਤੇ ਜਿਹੜੀ ਖਾਸ ਕਰਕੇ ਕਹਿੰਦੇ 2019 ਤੋਂ ਬਾਅਦ ਦੇ ਵਿੱਚ ਤਾਂ ਉਹਨਾਂ ਨੇ ਬਹੁਤ ਹੀ ਜ਼ਿਆਦਾ ਸਖਤੀ ਕਰ ਦਿੱਤੀ ਸੀ। ਟਰੰਪ ਐਡਮਿਨਿਸਟ੍ਰੇਸ਼ਨ ਦੇ ਦੁਆਰਾ ਵੈਨੇਜ਼ੁਏਲਾ ਦੀ ਜਿਹੜੀ ਸਟੇਟ ਦੀ ਸਰਕਾਰੀ ਜਿਹੜੀ ਆਇਲ ਕੰਪਨੀ ਆ ਉਹਨੂੰ ਵੀ ਸੈਂਕਸ਼ਨ ਪਾਬੰਦੀਆਂ ਉਸ ਦੇ ਉੱਤੇ ਲਾ ਦਿੱਤੀਆਂ। ਉੱਥੋਂ ਦੀ ਸੈਂਟਰਲ ਬੈਂਕ ਤੇ ਕਾਫੀ ਜਿਹੜੇ ਗਵਰਨਮੈਂਟ ਦੇ ਅਧਿਕਾਰੀ ਮੇਨ ਜਿਹੜੇ ਉਹਨਾਂ ਉੱਤੇ ਤੇ ਇਕਨੋਮਿਕ ਅੰਬਾਰਗੋ ਦਾ ਉਹਨਾਂ ਨੂੰ ਕਾਫੀ ਜ਼ਿਆਦਾ ਸਾਹਮਣਾ ਕਰਨਾ ਪਿਆ। ਜਿਹੜੀ ਵੀ ਕੋਈ ਪ੍ਰਾਪਰਟੀ ਜਾਂ ਇੰਟਰਸਟ ਮਡੂਰੋ ਸਰਕਾਰ ਦੇ US ਦੇ ਵਿੱਚ ਸੀਗੇ ਉਹਨਾਂ ਨੂੰ ਉਹਨਾਂ ਨੇ ਫਰੀਜ਼ ਜਿਹੜਾ ਉਹ ਕਰ ਦਿੱਤਾ ਤੇ ਨਾਲ ਦੇ ਨਾਲ ਕਿਸੇ ਵੀ ਅਮਰੀਕੀ ਨੂੰ ਉੱਥੋਂ ਦੀ ਸਰਕਾਰ ਦੇ ਨਾਲ ਸਿੱਧਾ ਬਿਜ਼ਨਸ ਕਰਨ ਦੇ ਉੱਤੇ ਵੀ ਪੱਕੀ ਜਿਹੜੀ ਉਹ ਰੋਕ ਲਾ ਦਿੱਤੀ ਸੀ। ਇਹ ਹੁਣ ਜਿਹੜੀ ਡੀਲ ਬਾਈਡਨ ਐਡਮਿਨਿਸਟ੍ਰੇਸ਼ਨ ਤੇ ਮਡੂਰੋ ਦੀ ਸਰਕਾਰ ਦੇ ਰਿਪਰੈਜ਼ੈਂਟੇਟਿਵ ਦੇ ਦਰਮਿਆਨ ਪਿਛਲੇ ਸਾਲ ਜਿਹੜੀ ਉਹ ਸ਼ੁਰੂ ਹੋਈ ਸੀ। ਇਹ ਕਹਿੰਦੇ ਵੀ ਉਸ ਟਾਈਮ ਸ਼ੁਰੂ ਹੋਈ ਸੀ ਜਦੋਂ ਯੂਕਰੇਨ ਦੀ ਵਾਰ ਜਿਹੜੀ ਉਹ ਸ਼ੁਰੂ ਹੋਈ ਸੀ। ਬਾਈਡਨ ਸਰਕਾਰ ਨੇ ਪਹਿਲਾਂ ਜਿਹੜੀ ਸ਼ੈਵਰਨ US ਦੀ ਜਿਹੜੀ ਸਭ ਤੋਂ ਵੱਡੀ ਤੇਲ ਦੀ ਕੰਪਨੀ ਉਹਦੇ ਜਿਹੜੇ ਐਸੈਟਸ ਵੈਨੇਜ਼ੁਏਲਾ 'ਚ ਉਹਨਾਂ ਉੱਤੇ ਰਿਸਟ੍ਰਿਕਸ਼ਨਸ ਦੇ ਉੱਤੇ ਢਿੱਲ ਜਿਹੜੀ ਉਹ ਦਿੱਤੀ। ਇਹ ਦਿਖਾ ਕੇ ਉਹ ਮਡੂਰੋ ਸਰਕਾਰ ਨੂੰ ਕਹਿੰਦੇ ਕਹਿ ਲਓ ਵੀ ਟੇਬਲ ਦੇ ਉੱਤੇ ਲੈ ਕੇ ਆਈ ਤੇ ਹੁਣ ਕਹਿੰਦੇ ਵੀ ਕਾਫੀ ਚਿਰ ਗੱਲਬਾਤ ਕਰਨ ਤੋਂ ਬਾਅਦ ਦੇ ਵਿੱਚ ਇਹ ਇਸ ਡੀਲ ਦੇ ਉੱਤੇ ਪਹੁੰਚ ਰਹੇ ਵੀ ਭਾਈ 2024 ਦੇ ਵਿੱਚ ਇੰਟਰਨੈਸ਼ਨਲੀ ਮੋਨੀਟਰਡ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਕਰਾਓ ਤੇ ਜੇ ਇਦਾਂ ਕਰਾਉਂਦੇ ਤੇ ਅਸੀਂ ਜਿਹੜੀਆਂ ਸੈਂਕਸ਼ਨਸ ਉਹਦੇ ਵਿੱਚ ਜਿਹੜਾ ਉਹ ਢਿੱਲ ਦੇਵਾਂਗੇ। ਇਹ ਲੌਂਗ ਟਰਮ ਦੇ ਲਈ ਕਿੰਨਾ ਕੁ ਅਸਰ ਜਿਹੜਾ ਉਹ ਹੋਊਗਾ ਇਹ ਦੇਖਣ ਵਾਲੀ ਗੱਲ ਇਹ ਵੈਨੇਜ਼ੁਏਲਾ ਦਾ ਉਹੀ ਜਿਹੜਾ ਹਰਜੋਤ ਸਿੰਘ ਜੀ ਪ੍ਰੈਜ਼ੀਡੈਂਟ ਮਡੂਰੋ ਜਿਹੜਾ ਇੱਕ ਆਪਣੀ ਹੀ ਸੈਰੇਮਨੀ ਦੇ ਉੱਤੇ ਕਹਿੰਦੇ ਵੀ ਬਾਅਦ ਦੇ ਵਿੱਚ ਇਹੀ ਕਿਹਾ ਜਾ ਰਿਹਾ ਸੀਗਾ ਵੀ ਡਰੋਨ ਦੇ ਨਾਲ ਇਹਨੇ ਖੁਦ ਹੀ ਹਮਲਾ ਕਰਕੇ ਜਿਹੜੀ ਉਹ ਕਹਿ ਲਓਗੀ ਹਮਦਰਦੀ ਜਿਹੜੀ ਉਹ ਸਾਰਿਆਂ ਦੀ ਲੈਣ ਦੀ ਕੋਸ਼ਿਸ਼ ਕੀਤੀ ਸੀ। ਬਾਕੀ ਸਾਰਿਆਂ ਨੇ ਇਹੀ ਕਿਹਾ ਸੀਗਾ ਵੀ ਭਾਈ ਇਹਨੇ ਆਪ ਹੀ ਜਿਹੜਾ ਉਹ ਹਮਲਾ ਕਰਵਾਇਆ ਸੀ। ਜੀ ਅਗਲੀ ਖਬਰ ਵੱਲ ਚਲੀਏ। ਜਿਹੜੇ ਰਸ਼ੀਆ ਤੇ ਚਾਈਨਾ ਦੋਨੋਂ ਕਾਮਰੇਡ ਹੁਣ ਇੱਕ ਵਾਰੀ ਫਿਰ ਜੱਫੀਆਂ ਪਾਉਣ ਜਾ ਰਹੇ ਹੈਗੇ ਸਰੋਤਿਆਂ ਨੂੰ ਯਾਦ ਹੋਊਗਾ ਪਿਛਲੇ ਲੰਮੇ ਸਮੇਂ ਤੋਂ ਜਦੋਂ ਤੋਂ ਹੀ ਰਸ਼ੀਆ ਨੇ ਹਮਲਾ ਸ਼ੁਰੂ ਕੀਤਾ ਹੋਇਆ ਯੂਕਰੇਨ ਦੇ ਉੱਤੇ ਤੇ ਉਸ ਨੂੰ ਟੋਟਲੀ ਵੈਸਟ ਨੇ ਆਈਸੋਲੇਟ ਕੀਤਾ ਹੋਇਆ ਹੈਗਾ ਪਿਛਲੀ ਵਾਰੀ ਜਦੋਂ ਰਸ਼ੀਆ ਦੇ ਪ੍ਰੈਜ਼ੀਡੈਂਟ ਵਲਾਡੀਮੀਰ ਪੁਟਿਨ ਤੇ ਚਾਈਨੀਜ਼ ਲੀਡਰ ਜੀ ਜਿਨਪਿੰਗ ਮਿਲੇ ਸੀ ਬੀਜਿੰਗ ਦੇ ਵਿੱਚ 2022 ਜਦੋਂ ਵਿੰਟਰ 올림픽ਸ ਹੋਈਆਂ ਸੀ ਉਸ ਟਾਈਮ ਕਹਿੰਦੇ ਉਹਨਾਂ ਨੇ ਇਹ ਕਿਹਾ ਸੀ ਵੀ ਅਸੀਂ ਦੋਨੋਂ ਜਾਣੇ ਜਿਹੜੇ ਰਲ ਕੇ ਚੱਲਾਂਗੇ ਕਿਉਂਕਿ ਇਸ ਟਾਈਮ ਰਸ਼ੀਆ ਤਾਂ ਟੋਟਲੀ ਆਈਸੋਲੇਟਡ ਹੈਗਾ ਮੇਜਰ ਪਾਵਰਸ ਜਿਹੜੀਆਂ ਵੈਸਟਰਨ ਸਾਰਿਆਂ ਨੇ ਉਹਦਾ ਬਾਈਕਾਟ ਕੀਤਾ ਹੋਇਆ ਤੇ ਚਾਈਨਾ ਵੀ ਆਪਣੇ ਆਪ ਨੂੰ ਬਿਜ਼ਨਸ ਮਾਮਲੇ ਦੇ ਵਿੱਚ ਕਾਫੀ ਆਈਸੋਲੇਟਡ ਸਮਝ ਰਿਹਾ ਹੈਗਾ ਚਾਈਨਾ ਨੇ ਕੋਸ਼ਿਸ਼ ਵੀ ਕੀਤੀ ਹੈਗੀ ਇਜ਼ਰਾਈਲ ਤੇ ਹਮਾਸ ਦੀ ਜੰਗ ਦੇ ਵਿੱਚ ਆਪਣੇ ਆਪ ਨੂੰ ਇੰਟਰਫੇਅਰ ਕਰਨ ਦੀ ਪਈ ਉਹ ਜਿਹੜੀ ਲੜਾਈ ਉਸ ਨੂੰ ਘਟਾਇਆ ਜਾ ਸਕੇ ਆਪਣੇ ਡਿਪਲੋਮੇਟ ਵੀ ਜਿਹੜੇ ਉਹਨਾਂ ਨੇ ਭੇਜੇ ਹੈਗੇ ਤੇ ਜੀ ਜਿਨਪਿੰਗ ਤੇ ਪੁਟਿਨ ਕਹਿੰਦੇ ਭਈ ਆਉਣ ਵਾਲੀ ਇਸ ਮੀਟਿੰਗ ਦੇ ਵਿੱਚ 2 ਦਿਨਾਂ ਦੀ ਮੀਟਿੰਗ ਹੋਣੀ ਗੈਸਟ ਆਫ ਆਨਰ ਉਹਨੂੰ ਦਿੱਤਾ ਜਾਊਗਾ ਬੀਜਿੰਗ ਦੇ ਵਿੱਚ ਤੇ ਕੀ ਕੁਝ ਉਹ ਰਲ ਕੇ ਕਰ ਸਕਦੇ ਉਹਦੇ ਤੇ ਵਰਕਆਊਟ ਕਰਨਗੇ 140 ਕੰਟਰੀਆਂ ਦੇ ਜਿਹੜੇ ਡੈਲੀਗੇਟ ਉਹ ਇਸ ਟਾਈਮ ਚਾਈਨਾ ਦੇ ਵਿੱਚ ਜਾਣਗੇ ਜਿਹੜੀ 2 ਦਿਨਾਂ ਦੀ ਡਿਪਲੋਮੈਟਿਕ ਇਵੈਂਟ ਹੋਣੀ ਮੰਗਲਵਾਰ ਨੂੰ ਸ਼ੁਰੂ ਹੋਣੀ ਹੈਗੀ ਜੋ ਉਹਨਾਂ ਦਾ ਜੀ ਦਾ ਗਲੋਬਲ ਇਨਫਰਾਸਟ੍ਰਕਚਰ ਫੰਡਿੰਗ ਡਰਾਈਵ ਉਹਦੀ ਯਾਦ ਦੇ ਵਿੱਚ ਬਣਾਈ ਗਈ ਹੈਗੀ ਇਹ ਕੀਤੀ ਜਾ ਰਹੀ ਸੋ ਇੱਕ ਤਰ੍ਹਾਂ ਦੇ ਨਾਲ ਬਹੁਤ ਹੀ ਰੇਅਰ ਟ੍ਰਿਪ ਹੈਗਾ ਕਿਉਂਕਿ ਪੁਟਿਨ ਦੇ ਉੱਤੇ ਤਾਂ ਇਸ ਟਾਈਮ ਵਾਰ ਕ੍ਰਾਈਮਸ ਲੱਗ ਰਹੇ ਹੈਗੇ ਅਲੈਜ ਕੀਤੇ ਜਾ ਰਹੇ ਯੂਕਰੇਨ ਦੇ ਵਿੱਚ ਜੋ ਕੁਝ ਰਸ਼ੀਆ ਨੇ ਕੀਤਾ ਹੈਗਾ ਤੇ ਤੁਸੀਂ ਦੇਖਿਆ ਹੋਣਾ ਵੀ ਪਿਛਲੀ ਵਾਰੀ ਜਦੋਂ G20 ਵੀ ਮੀਟਿੰਗ ਹੋਈ ਸੀ ਉਹਦਾ ਨਾ ਤਾਂ ਚਾਈਨਾ ਵਾਲਾ ਗਿਆ ਤੇ ਨਾ ਹੀ ਰਸ਼ੀਆ ਵਾਲਾ ਗਿਆ ਕਿਉਂਕਿ ਇੱਕ ਤਰ੍ਹਾਂ ਨਾਲ ਉਹ ਡਰਦਾ ਵੀ ਹੈਗਾ ਵੀ ਮੈਨੂੰ ਕਿਸੇ ਤਰ੍ਹਾਂ ਜਿਹੜਾ ਇੰਟਰਨੈਸ਼ਨਲ ਵਾਰ ਕ੍ਰਾਈਮ ਦੇ ਅੰਡਰ ਅਰੈਸਟ ਨਾ ਕੀਤਾ ਜਾਵੇ ਪਰ ਦੋਨੋਂ ਜਾਣੇ ਮਿਲਣ ਜਾ ਰਹੇ ਤੇ ਦੋਨੋਂ ਜਾਣੇ ਕਹਿੰਦੇ ਵੀ 5000 ਸ਼ਬਦਾਂ ਦੀ ਇੱਕ ਜੁਆਇੰਟ ਸਟੇਟਮੈਂਟ ਜਿਹਦਾ ਮੇਨ ਟਾਈਟਲ ਹੋਊਗਾ ਫਰੈਂਡਸ਼ਿਪ ਵਿਦ ਨੋ ਲਿਮਿਟਸ ਉਹ ਵੀ ਇੱਕ ਇਸ਼ੂ ਕੀਤੀ ਜਾਊਗੀ ਸੋ ਚਾਈਨਾ ਤੇ ਰਸ਼ੀਆ ਬਹੁਤ ਲਾਗੇ ਹੋਣ ਜਾ ਰਹੇ ਹੈਗੇ ਹਾਲਾਂਕਿ ਪਿਛਲੇ ਕਾਫੀ ਸਮੇਂ ਤੋਂ ਦੋਨਾਂ ਦੀ ਜਿਹੜੀ ਕੋਸ਼ਿਸ਼ ਹੋ ਰਹੀ ਸੀ ਸੋ ਇਹ ਵੀ ਕਹਿੰਦੇ ਉਹਦੇ ਵਿੱਚ ਹੈਗਾ ਵੀ ਕਿਸ ਤਰ੍ਹਾਂ ਆਪਾਂ ਵੈਸਟ ਮੁਲਕ ਜਿਹੜੇ ਵੈਸਟਰਨ ਕੰਟਰੀਜ਼ ਪਲੱਸ ਜਿੱਥੇ ਡੈਮੋਕ੍ਰੇਸੀ ਹੈਗੀ ਉਹਨਾਂ ਨੂੰ ਕਿਸ ਤਰ੍ਹਾਂ ਜਿਹੜਾ ਹੈਂਡਲ ਕਰਨਾ ਹੈਗਾ ਜੀ
ਅਗਲੀ ਜਿਹੜੀ ਖਬਰ ਹਰਜੋਤ ਸਿੰਘ ਜੀ ਆ ਰਹੀ ਆ, ਗ੍ਰੀਨਵੁੱਡ ਇਲਾਕਾ ਇੰਡੀਆਨਾ ਦੇ ਵਿੱਚ ਮਾੜੀ ਖਬਰ ਆ ਰਹੀ ਆ। ਉੱਥੇ ਆ ਇੱਕ ਸੁਖਵਿੰਦਰ ਸਿੰਘ ਨਾਮ ਦਾ ਜਿਹੜਾ ਬੰਦਾ ਆ, ਉਸ ਦੀ ਇੱਕ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ ਆ। ਦੋ ਗੱਡੀਆਂ ਆਪਸ ਦੇ ਵਿੱਚ ਭਿੜ ਗਈਆਂ। ਇਹ ਬੀਤੇ ਵੀਰਵਾਰ ਦੀ ਰਾਤ ਦੀ ਘਟਨਾ ਜਿਹੜੀ ਉਹ ਦੱਸੀ ਜਾਂਦੀ ਹੈ। ਜੌਨਸਨ ਕਾਉਂਟੀ ਦੇ ਸ਼ੈਰਿਫ ਡੈਪਟੀਜ਼ ਆ, ਉਹਨਾਂ ਨੇ ਉੱਥੇ ਤਕਰੀਬਨ 7 ਵਜੇ ਇੱਕ ਕ੍ਰੈਸ਼ ਤੋਂ ਬਾਅਦ ਦੇ ਵਿੱਚ ਰਿਪੋਰਟ ਕੀਤਾ। ਉੱਥੇ ਉਹ ਪਹੁੰਚੇ, ਰਿਸਪੌਂਡ ਕਰ ਰਹੇ ਸੀਗੇ, ਤਾਂ ਉੱਥੇ ਉਹਨਾਂ ਨੇ ਦੇਖਿਆ ਵੀ ਦੋ ਗੱਡੀਆਂ ਆਪਸ ਦੇ ਵਿੱਚ ਹਾਦਸਾਗ੍ਰਸਤ ਜਿਹੜੀਆਂ ਉਹ ਹੋ ਗਈਆਂ ਸੀ। 42 ਸਾਲਾਂ ਦਾ ਇੰਡੀਆਨਾ ਪੁਲਿਸ ਦਾ ਰਹਿਣ ਵਾਲਾ ਸੁਖਵਿੰਦਰ ਸਿੰਘ ਕਹਿੰਦਾ ਵੀ ਉਹ ਸੱਟਾਂ ਦੀ ਮਾਰ ਨਾਲ ਚੱਲਦਾ ਹੋਇਆ ਉਸ ਦੀ ਮੌਤ ਹੋ ਗਈ ਆ। ਸਿਡਨੀ ਤੇ ਲੋਇਸ ਅਸਕੈਂਜ਼ਾਈ ਹਸਪਤਾਲ ਜਿਹੜਾ ਇੰਡੀਆਨਾ ਪੁਲਿਸ ਦੇ ਵਿੱਚ ਸੀਗਾ। ਕਹਿੰਦੇ ਵੀ ਜਿਹੜੇ ਲੋਕ ਦੂਸਰੀ ਗੱਡੀ ਦੇ ਵਿੱਚ ਸੀ, ਡਰਾਈਵਰ ਤੇ ਪੈਸੰਜਰ, ਉਹ ਸਟੇਬਲ ਕੰਡੀਸ਼ਨ 'ਚ ਦੱਸੇ ਜਾ ਰਹੇ ਆ। ਉਹ ਇੰਡੀਆਨਾ ਯੂਨੀਵਰਸਿਟੀ ਹੈਲਥ ਮੈਥੋਡਿਸਟ ਹਸਪੀਟਲ ਆ, ਉੱਥੇ ਜ਼ੇਰੇ ਇਲਾਜ ਦੱਸੇ ਜਾ ਰਹੇ ਆ। ਡਰਾਈਵਰ ਜਿਹੜਾ ਦੂਜੀ ਕਾਰ ਦਾ, ਉਹਨਾਂ ਨੇ ਦੱਸਿਆ ਵੀ ਜਿਹੜਾ ਸੁਖਵਿੰਦਰ ਸਿੰਘ ਆ, ਉਹ ਨਾਰਥ ਤੋਂ ਡਰਾਈਵ ਕਰ ਰਿਹਾ ਸੀਗਾ 5 ਪੁਆਇੰਟਸ ਰੋਡਸ ਤੋਂ, ਜਿੱਥੇ ਉਹਦੀ ਗੱਡੀ ਦਾ ਕੰਟਰੋਲ ਉਹ ਲੋਸਟ ਕਰ ਗਿਆ। ਉਹ ਸਾਊਥ ਬਾਉਂਡ ਲੇਨ ਦੇ ਵਿੱਚ ਸਾਹਮਣੇ ਜਿਹੜਾ ਉਹ ਆ ਗਿਆ, ਜਿੱਥੇ ਉਹ ਹੈਡ ਔਨ ਕੋਲੀਜਨ ਹੋ ਗਿਆ। ਤੇ ਇਸ ਤੋਂ ਬਾਅਦ ਦੇ ਵਿੱਚ ਕਹਿੰਦੇ ਵੀ ਉਹ ਕਾਫੀ ਜ਼ਿਆਦਾ ਉਸ ਨੂੰ ਸੱਟਾਂ ਜਿਹੜੀਆਂ ਉਹ ਲੱਗੀਆਂ। ਉਸ ਨੂੰ ਕੱਢ ਕੇ ਹਸਪਤਾਲ 'ਚ ਲੈ ਕੇ ਤਾਂ ਜਾਇਆ ਗਿਆ, ਪਰ ਉਸ ਦੀ ਮੌਤ ਹੋ ਗਈ। ਸਪੀਡੋਮੀਟਰ ਕਹਿੰਦੇ ਵੀ ਸੁਖਵਿੰਦਰ ਸਿੰਘ ਦਾ ਜਦੋਂ ਉਹ ਗੱਡੀ ਚਲਾ ਰਿਹਾ ਸੀ, ਉਹ 65 ਮਾਈਲ ਦੇ ਉੱਤੇ ਸਟਕ ਸੀਗਾ। ਇਹ ਡੈਪਟੀਜ਼ ਨੇ ਜਿਹੜਾ ਉਹ ਦੱਸਿਆ ਹੈਗਾ ਆ। ਸੋ ਇਹ ਕਹਿੰਦੇ ਵੀ ਇਨਵੈਸਟੀਗੇਸ਼ਨ ਨੇ ਇਹ ਸਾਰੀਆਂ ਗੱਲਾਂ ਜਿਹੜੀਆਂ ਆ ਜਾਂਚ ਦੇ ਵਿੱਚ ਪਾਈਆਂ ਹੈਗੀਆਂ। ਤੇ ਬਹੁਤ ਮੰਦਭਾਗੀ ਜਿਹੜੀ ਖਬਰ ਆ ਰਹੀ ਹੈ। ਹੁਸ਼ਿਆਰਪੁਰ ਦਾ ਹਰਜੋਤ ਸਿੰਘ ਜੀ ਦੱਸਿਆ ਜਾਂਦਾ ਸੀਗਾ। ਇਹ ਮੁੰਡਾ ਜਿਹੜਾ ਉਹ ਰਹਿਣ ਵਾਲਾ ਗ੍ਰੀਨਵੁੱਡ ਦੇ ਵਿੱਚ ਜੋ ਰਹਿ ਰਿਹਾ ਸੀਗਾ, ਤੇ 1996 ਵਿੱਚ ਕਹਿੰਦੇ ਵੀ ਉਹਨੂੰ 15 ਸਾਲ ਦਾ ਸੀਗਾ 1996 ਦੇ ਵਿੱਚ, ਜਦੋਂ ਅਮਰੀਕਾ ਦੇ ਵਿੱਚ ਆਇਆ ਸੀਗਾ। ਤੇ ਹੁਣ ਜਿਹੜੀ ਉਹ ਬਹੁਤ ਮੰਦਭਾਗੀ ਘਟਨਾ ਜਿਹੜੀ ਉਹ ਵਾਪਰੀ ਆ ਜੀ। ਉਸਦੇ ਦੋ ਬੱਚੇ ਵੀ ਦੱਸੇ ਜਾਂਦੇ ਨੇ, 15 ਸਾਲ ਦਾ ਬੇਟਾ ਵੀ ਆ ਤੇ 10 ਸਾਲ ਦੀ ਜਿਹੜੀ ਉਸਦੀ ਬੇਟੀ ਵੀ ਆ। ਜੀ, ਸੋ ਕੱਲ ਰਾਜਕਨਵੀਰ ਸਿੰਘ ਜੀ, ਮੈਂ ਖਬਰ ਸਾਂਝੀ ਕੀਤੀ ਸੀ ਵੀ ਇਜ਼ਰਾਈਲ ਤੇ ਪੈਲਸਤੀਨੀਅਨ ਕਨਫਲਿਕਟ ਨੂੰ ਲੈ ਕੇ ਸਿੱਖਾਂ ਦੇ ਉੱਤੇ ਕੋਈ ਨਾ ਕੋਈ ਨਸਲੀ ਹਮਲੇ ਹੋ ਸਕਦੇ ਹੈਗੇ ਆ। ਇੱਕ ਦੋ ਜਿਹੜੇ ਹੈਗੇ ਉਹਦੀ ਕਮੈਂਟ ਵੀ ਪਾਏ ਸੀ ਵੀ ਉਹ 'ਚ ਕੀ ਲੈਣਾ ਦੇਣਾ ਸਿੱਖਾਂ ਦਾ, ਪਲੱਸ ਜਿਹੜੇ ਪੈਲਸਤੀਨੀਅਨ ਆ ਉਹ ਤਾਂ ਦਸਤਾਰ ਨਹੀਂ ਸਜਾਉਂਦੇ ਹੈਗੇ ਜਾਂ ਪੱਗ ਨਹੀਂ ਬੰਨ੍ਹਦੇ, ਪਰ ਆਪਾਂ ਪ੍ਰੋਟੈਸਟ ਕਰਦੇ ਦੇਖੇ ਆ ਬਹੁਤ ਸਾਰੇ ਮੁਲਕਾਂ 'ਚ। ਉਹਨਾਂ ਨੇ ਚਿੱਟੇ ਤੇ ਕਾਲੇ ਰੰਗ ਦੇ ਡੱਬੀਆਂ ਵਾਲੇ ਜਿਹੜੇ ਪਰਨੇ ਪਾਏ ਹੁੰਦੇ ਆ, ਪਰ ਜਿਹੜੇ ਇੱਥੇ ਬੇਵਕੂਫ ਆ ਉਹਨਾਂ ਨੂੰ ਪਤਾ ਨਹੀਂ ਹੁੰਦਾ ਵੀ ਇਹ ਕੌਣ ਹੈਗੇ ਆ। ਐਤਵਾਰ ਨੂੰ ਬਹੁਤ ਹੀ ਦਰਦਨਾਕ ਘਟਨਾ ਵਾਪਰੀ ਆ। ਨਿਊਯਾਰਕ ਪੁਲਿਸ ਡਿਪਾਰਟਮੈਂਟ ਨੇ ਕਿਹਾ ਵੀ ਹੇਟ ਕ੍ਰਾਈਮ ਹੋਇਆ ਇੱਕ ਸਿੱਖ ਦੇ ਨਾਲ, ਜੋ MTA ਬੱਸ ਦੇ ਉੱਤੇ ਜਾ ਰਿਹਾ ਸੀ ਕੁਈਨਜ਼ ਦੇ ਵਿੱਚ, ਤੇ ਉਸ ਨੂੰ ਇੱਕ ਬੰਦੇ ਨੇ ਇਹ ਕਿਹਾ ਵੀ ਜੇ ਜੋ ਤੂੰ ਸਿਰ ਤੇ ਪਾਇਆ ਆ ਉਹ ਇਸ ਮੁਲਕ 'ਚ ਨਹੀਂ ਪਾਉਂਦੇ ਹੈਗੇ। ਕਹਿੰਦਾ ਵੀ ਵੀ ਡੋਂਟ ਵੀਅਰ ਦੈਟ ਇਨ ਦਿਸ ਕੰਟਰੀ। ਉਹਦੀ ਪੱਗ ਨੂੰ ਕਿਹਾ। ਉਹ ਤੋਂ ਬਾਅਦ ਉਹਨੂੰ ਬਹੁਤ ਵਾਰ ਕੁੱਟਿਆ, ਉਹਨੂੰ ਪੰਚ ਕੀਤਾ, ਉਹਦੀ ਪੱਗ ਵੀ ਜਿਹੜੀ ਦਸਤਾਰ ਵੀ ਲਾ ਦਿੱਤੀ। ਤੇ ਸਸਪੈਕਟ ਜਿਹੜਾ ਸੀ ਫਿਰ ਬੱਸ ਤੋਂ ਉਤਰ ਕੇ ਉਹ ਭੱਜ ਗਿਆ ਉੱਥੋਂ। ਤੇ ਵਿਕਟਮ ਨੂੰ ਜਿਹੜਾ ਆ, ਵਿਕਟਮ ਨੇ ਕਹਿੰਦੇ ਵੀ ਟ੍ਰੀਟਮੈਂਟ ਕਿਸੇ ਤਰ੍ਹਾਂ ਦੀ ਲੈਣ ਤੋਂ ਨਾ ਕਰ ਦਿੱਤਾ। ਪਰ ਹੁਣ ਨਿਊਯਾਰਕ ਦੀ ਪੁਲਿਸ ਡਿਪਾਰਟਮੈਂਟ ਨੇ ਹੇਟ ਕ੍ਰਾਈਮ ਯੂਨਿਟ ਜੋ ਉਹਨਾਂ ਦਾ, ਉਸ ਨੇ ਜਿਸ ਬੰਦੇ ਨੇ ਅਟੈਕ ਕੀਤਾ ਸੀ ਉਹਦੀ ਜਿਹੜੀ ਆ ਪਿਕਚਰ ਵੀ ਰਿਲੀਜ਼ ਕਰ ਦਿੱਤੀ ਹੈਗੀ ਆ ਵੀ ਇਸ ਨੂੰ ਛੇਤੀ ਤੋਂ ਛੇਤੀ ਜਿਹੜਾ ਆ ਅਰੈਸਟ ਕੀਤਾ ਜਾਊਗਾ। ਤੇ ਉਹਦੇ ਵਿੱਚ ਉਹਨੂੰ ਜਿਹੜੇ ਆ ਹੇਟ ਕ੍ਰਾਈਮ ਦੇ ਚਾਰजेस ਆ ਉਹ ਵੀ ਲਾਏ ਜਾਣਗੇ। ਇਹ ਸਾਰਾ ਕੁਝ 118ਵੀਂ ਸਟਰੀਟ ਤੇ ਲਿਬਰਟੀ ਐਵਨਿਊ ਆ ਜੋ ਰਿਚਮੰਡ ਹਿੱਲ ਉੱਥੇ ਵਾਪਰਿਆ। ਹਾਲਾਂਕਿ ਉਸ ਏਰੀਏ ਦੇ ਵਿੱਚ ਆਪਣੇ ਸਿੱਖ ਬਹੁਤ ਵੱਡੀ ਗਿਣਤੀ ਦੇ ਵਿੱਚ ਰਹਿੰਦੇ ਹੈਗੇ ਆ। ਜੀ ਬਿਲਕੁਲ। ਇਹ ਬਿਲਕੁਲ ਹਰਜੋਤ ਸਿੰਘ ਜੀ ਟੈਨਸ਼ਨ ਫਿਕਰ ਤਾਂ ਰਹਿੰਦੀ ਆ। 9/11 ਤੋਂ ਬਾਅਦ ਦੇ ਵਿੱਚ ਵੀ ਤੇ ਸਿੱਖਾਂ ਨੂੰ ਨਸਲੀ ਹਮਲਿਆਂ ਦਾ ਸ਼ਿਕਾਰ ਹੋਣਾ ਹੀ ਪਿਆ ਸੀਗਾ। ਤੇ ਹੁਣ ਆਪਾਂ ਜਿਹੜੀ ਸਵੇਰੇ ਖਬਰ ਕੀਤੀ ਆ, ਦੇਖੋ ਸ਼ਿਕਾਗੋ ਇਲਾਕੇ ਤੇ ਕਿੱਦਾਂ 6 ਸਾਲਾਂ ਦਾ ਮੁੰਡਾ ਉਹਨਾਂ ਨੇ ਮਾਰ ਦਿੱਤਾ। ਨਫ਼ਰਤ ਦਾ ਕੋਈ ਅੱਖ ਨਹੀਂ, ਉਹ ਪਤਾ ਨਹੀਂ ਹੁੰਦਾ ਕਿੱਦਾਂ ਆ। ਆਉਣ ਵਾਲੇ ਦਿਨਾਂ 'ਚ ਬਹੁਤ ਸਾਰੇ ਸਮਾਗਮ ਆ ਰਹੇ ਆ ਸਿੱਖਾਂ ਦੇ, ਸੋ ਸਿੱਖਾਂ ਨੂੰ ਬਹੁਤ ਜ਼ਿਆਦਾ ਸਤਰਕ ਰਹਿਣ ਦੀ ਉੱਥੇ ਜਿਹੜੀ ਉਹ ਜ਼ਰੂਰਤ ਹੈਗੀ ਆ। ਇਹ ਬਾਰ-ਬਾਰ ਆਪਾਂ ਜਿਹੜਾ ਉਹ ਕਹਿ ਰਹੇ ਆ, ਚਾਹੇ ਕਿਤੇ ਕੋਈ ਇਨਸੀਡੈਂਟ ਵਾਪਰੇ ਨਾ ਵਾਪਰੇ, ਤਿਆਰੀ ਜਿਹੜੀ ਆ ਉਹ ਆਪਾਂ ਨੂੰ ਸਾਰਿਆਂ ਨੂੰ ਜਿਹੜੀ ਇਸ ਚੀਜ਼ ਦੇ ਲਈ ਜ਼ਰੂਰ ਜਿਹੜੀ ਉਹ ਰੱਖਣੀ ਚਾਹੀਦੀ ਆ। ਉਮੀਦ ਨਹੀਂ, ਇਹੀ ਅਰਦਾਸ ਕਰਦੇ ਵੀ ਨਾ ਹੀ ਕੋਈ ਇਨਸੀਡੈਂਟ ਵਾਪਰੇ ਤਾਂ ਚੰਗੀ ਗੱਲ ਆ, ਬਟ ਆਪਾਂ ਨੂੰ ਵੀ ਸ਼ੁੱਡ ਬੀ ਰੈਡੀ ਫॉर ਐਨੀਥਿੰਗ।
ਕਿੱਦਾਂ ਸੇਫ ਜ਼ੋਨ ਜੇ ਕੋਈ ਆ ਬਣਾਉਣੀ ਆ, ਕਿੱਥੇ ਜਾਣਾ ਆ, ਕਿਵੇਂ ਹੋਣਾ, ਰੱਬ ਨਾ ਕਰੇ ਕੋਈ ਕਮਲਾ ਆ ਜਾਂਦਾ ਆ, ਕੀ ਕਰਨਾ ਆ। ਸੋ ਇਹ ਚੀਜ਼ਾਂ ਦਾ ਜਿਹੜਾ ਅੱਜ ਦੇ ਯੁੱਗ ਦੇ ਵਿੱਚ ਧਿਆਨ ਰੱਖਣ ਦੀ ਜਿਹੜੀ ਜ਼ਰੂਰਤ ਆ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਵੀ ਇੱਦਾਂ ਦੀਆਂ ਇੰਸੀਡੈਂਟਸ ਵਾਪਰਦੀਆਂ ਨਹੀਂ ਆ, ਪਰ ਆਪਾਂ ਨੂੰ ਉਸ ਦੇ ਲਈ ਰੈਡੀ ਰਹਿਣ ਦੀ ਜਿਹੜੀ ਜ਼ਰੂਰਤ ਆ। ਹੁਣ ਦੇਖੋ ਵੀ ਬੱਸਾਂ 'ਚ, ਟ੍ਰੇਨਾਂ 'ਚ ਜੇ ਕੁਛ ਹੋ ਰਿਹਾ ਆ, ਕਿਤੇ ਇੱਥੇ ਗੁਰੂ ਘਰਾਂ 'ਚ ਆ ਕੇ ਜਿਹੜਾ ਉਹ ਤਾਂ ਫਿਰ ਭਾਈ ਆਪਾਂ ਨੂੰ ਸਾਰਿਆਂ ਨੂੰ ਸਤਰਕ ਰਹਿਣ ਦੀ ਜਿਹੜੀ ਜ਼ਰੂਰਤ ਆ। ਗੁਰੂ ਘਰਾਂ ਦੇ ਵਿੱਚ ਚਾਹੇ ਉਹ ਠੀਕਰੀ ਪਹਿਰੇ ਹੋਣ ਕਹਿੰਦੇ ਆ, ਤੇ ਚਾਹੇ ਕੁਛ ਹੋਵੇ, ਆਪਾਂ ਨੂੰ ਰੈਡੀ ਜਿਹੜਾ ਉਹ ਰਹਿਣਾ ਚਾਹੀਦਾ। ਨੋ ਡਾਊਟ ਸਾਰੇ ਜਾਣੇ ਬਹੁਤ ਬਿਜ਼ੀ ਆ, ਚਾਹੇ ਵਾਰੀਆਂ ਲੱਗਣ, ਚਾਹੇ ਕਿੱਦਾਂ ਵੀ ਕਰਨ। ਇਹ ਚੀਜ਼ਾਂ ਜਿਹੜੀਆਂ ਇਸ ਟਾਈਮ ਅਤ ਜ਼ਰੂਰੀ ਜਿਹੜੀਆਂ ਉਹ ਬਣੀਆਂ ਪਈਆਂ ਆ। ਸਿੱਖਾਂ ਨੂੰ ਆਪਸ ਦੇ ਵਿੱਚ ਉਲਝਣ ਦੀ ਥਾਂ ਦੇ ਉੱਤੇ ਜਿਹੜਾ ਵੱਡੀ ਜਿਹੜੀ ਇਸ ਟਾਈਮ ਚੀਜ਼ ਬਣੀ ਪਈ ਆ ਨਾ, ਉਹ ਉਹਨਾਂ ਨੂੰ ਦੇਖਣ ਦੀ ਜ਼ਰੂਰਤ ਆ। ਹੁਣ ਗੁਰੂ ਘਰ ਤਾਂ ਕੋਈ ਵੀ ਆਉਂਦਾ, ਸਾਰੇ ਹੀ ਜਿਹੜਾ ਉਹ ਆਉਂਦੇ ਆ, ਕੋਈ ਵੀ ਇਹ ਚੀਜ਼ ਉੱਥੇ ਦੇਖਣਾ ਜਿਹੜਾ ਉਹ ਨਹੀਂ ਪਸੰਦ ਕਰੂਗਾ, ਨਾ ਹੀ ਹੋਣੀ ਚਾਹੀਦੀ ਆ। ਪਰ ਇਹ ਜਿਹੜੇ ਸ਼ਰਾਰਤੀ ਅਨਸਰ ਆ, ਇਹ ਜਿਹੜੇ ਸ਼ਦਾਈ ਲੋਕ ਆ, ਜਿਹੜੇ ਨਫ਼ਰਤ 'ਚ ਭਿੱਜੇ ਲੋਕ ਆ, ਉਹਨਾਂ ਨੇ ਇੱਦਾਂ ਦੇ ਕਾਂਡਾਂ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰਨੀ ਆ। ਇਹਨਾਂ ਨੇ ਸਿੱਖਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਨੀ ਆ। ਉਹਦੇ ਵਿੱਚ ਫਿਰ ਮੈਟਰ ਨਹੀਂ ਕਰਦਾ ਵੀ ਤੁਸੀਂ ਕਿਹੜੀ ਕਿਸ ਪਾਸੇ ਵੱਲ ਨੂੰ ਜਿਹੜਾ ਉਹ ਹੈਗੇ ਆ, ਤੁਸੀਂ ਚਾਹ ਰਹੇ ਆ, ਤੁਸੀਂ ਇਸ ਚੀਜ਼ ਨੂੰ ਨਹੀਂ ਚਾਹ ਰਹੇ, ਉਹ ਸਾਰਿਆਂ ਦੀ ਬਦਨਾਮੀ ਜਿਹੜਾ ਉਹ ਕਰਦਾ ਆ। ਹੁਣ ਉਹ ਬੰਦਾ ਕੋਈ ਵੀ ਹੋਊਗਾ, ਉਹ ਅਗਲੇ ਨੇ ਦਸਤਾਰ ਦੇਖ ਕੇ ਇੱਦਾਂ ਜਿਹੜਾ ਉਹ ਕਰ ਦਿੱਤਾ। ਇੱਕ ਕੱਲ੍ਹ ਦੀ ਜੇ ਚਲੋ ਇਸੇ ਦੇ ਨਾਲ ਸੰਬੰਧਿਤ ਇੱਕ ਹੋਰ ਗੱਲ ਕਰ ਜਾਈਏ ਜਾਂਦੇ ਜਾਂਦੇ, ਇੱਕ ਜਿਹੜੇ ਸਰਦਾਰ ਜੀ ਆ, ਉਹ ਇੱਕ ਭਾਸ਼ਣ ਜਿਹੜਾ ਉਹ ਕਰ ਰਹੇ ਸੀ ਇਟਲੀ 'ਚ। ਕਹਿੰਦੇ ਅਸੀਂ ਗਏ ਹਾਂ ਸਿੱਖ ਪਿੰਡ ਦੇ ਵਿੱਚ, ਤਾਂ ਉੱਥੇ ਜਦੋਂ ਗਏ ਤਾਂ ਕਹਿੰਦਾ ਵੀ ਉਹ ਇੱਕ ਬੰਦਾ ਆ ਗਿਆ, ਉਹ ਬਸ ਥੈਂਕ ਯੂ ਹੀ ਕਰੀ ਜਾਵੇ। ਉਹਨੇ ਕਹਿੰਦਾ ਆਪਣਾ ਪੂਰਾ ਟੱਬਰ 3 ਜਨਰੇਸ਼ਨਾਂ ਨੂੰ ਲੈ ਕੇ ਆਇਆ, ਉਹਨਾਂ ਨੇ ਸਾਨੂੰ ਪੂਰੇ ਪਿੰਡ ਦੇ ਵਿੱਚ ਘੁਮਾਇਆ, ਜਿੱਥੇ ਵੀ ਉਹ ਸ਼ਹਿਰ ਸੀਗਾ, ਕਸਬੇ ਦੇ ਵਿੱਚ। ਨਾ ਉਹਨਾਂ ਨੇ ਸਾਡੇ ਤੋਂ ਫੂਡ ਦੇ ਪੈਸੇ ਨਾ ਲਏ। ਤੇ ਕਹਿੰਦਾ ਵੀ ਬਾਅਦ 'ਚ ਉਹਨਾਂ ਨੇ ਪੁੱਛਿਆ ਵੀ ਕੀ ਗੱਲ ਹੋਈ, ਕਹਿੰਦਾ ਵੀ ਵਰਲਡ ਵਾਰ ਦੇ ਵਿੱਚ ਕਹਿੰਦਾ ਮੈਂ ਫੌਜੀ ਸੀਗਾ, ਮੇਰੇ ਗੋਲੀ ਲੱਗੀ ਸੀ, ਤੇ ਇੱਕ ਉੱਥੇ ਜਿਹੜੀ ਸਿੱਖ ਰੈਜੀਮੈਂਟ, ਸਿੱਖ ਜਿਹੜਾ ਫੌਜੀ ਸੀ, ਉਸਨੇ ਆਪਣੇ ਮੋਢਿਆਂ ਤੇ ਚੱਕ ਕੇ 6 ਮੀਲ ਪਿੱਛੇ ਜਿਹੜਾ ਮੋਢਿਆਂ ਤੇ ਚੱਕ ਕੇ ਲੈ ਕੇ ਗਿਆ, ਤੇ ਮੇਰੀ ਜਿਹੜੀ ਉਹਨੇ ਜਾਨ ਬਚਾ ਲਈ। ਤੇ ਜਦੋਂ ਜਾਨ ਬਚੀ ਤੇ ਕਹਿੰਦਾ ਵੀ ਮੈਂ ਤਾਂ ਲੱਭਦਾ ਰਹਿਣਾ ਆ ਵੀ ਜਦੋਂ ਕਿਤੇ ਕੋਈ ਸਿੱਖ ਮਿਲੇ। ਸੋ ਇਹ ਦਸਤਾਰ ਨੂੰ ਲੈ ਕੇ ਜੇ ਚੰਗੀਆਂ ਚੀਜ਼ਾਂ ਇਦਾਂ ਆ, ਤਾਂ ਨਫ਼ਰਤ ਵੀ ਇਦਾਂ ਹੀ ਇਸੇ ਤਰੀਕੇ ਦੇ ਨਾਲ ਜਿਹੜਾ ਉਹ ਫੈਲਾ ਲੈਂਦੇ ਆ। ਸੋ ਇਹ ਆਪਾਂ ਨੂੰ ਰੈਡੀ ਰਹਿਣਾ ਚਾਹੀਦਾ ਆ। ਯੂ ਨੈਵਰ ਨੋ ਵੀ ਆਉਣ ਵਾਲੇ ਸਮੇਂ 'ਚ ਕਿੱਥੇ ਕੀ ਜਿਹੜਾ ਉਹ ਹੋਵੇ। ਸੋ ਰੈਡੀ ਜਿਹੜਾ ਉਹ ਆਪਾਂ ਨੂੰ ਜ਼ਰੂਰ ਰਹਿਣਾ ਚਾਹੀਦਾ ਆ। ਅੱਜ ਦੇ ਹਾਲਾਤਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਅਲਰਟ, ਪ੍ਰੀਕਾਸ਼ਨ ਇਜ਼ ਬੈਟਰ ਦੈਨ ਕਿਉਰ ਜੀ। ਹੁਣ ਇਹ ਦੇਖ ਲਿਓ ਵੀ ਫਰੀਮਾਉਂਟ ਦੀ ਜਿਹੜੀ ਖਬਰ ਆ ਵੀ ਕਿੱਦਾਂ ਦਾ ਜਿਹੜਾ ਗੋਦੀ ਮੀਡੀਆ ਹੈ, ਕਿੰਨਾ ਉਹਨੀ ਗੰਦ ਖਿਲਾਰਨਾ ਹੈਗਾ। ਸੋ ਜਿਹੜੇ ਆਪਣੇ ਸਿੱਖ ਭੈਣ ਭਰਾ ਹੈ ਨਾ, ਵੀ ਮਾੜੀ ਮੋਟੀਆਂ ਗੁਰੂ ਘਰ ਦੀਆਂ ਇਲੈਕਸ਼ਨਾਂ ਦੇ ਚੱਕਰ ਦੇ ਵਿੱਚ ਇੱਕ ਦੂਜੇ ਦੇ ਨਾਲ ਨਾਰਾਜ਼ ਨਾ ਹੋ। ਇਹ ਹੁਣ ਪੂਰਾ ਜਿਹੜਾ ਆ ਸਿੱਖਾਂ ਨੂੰ ਬਦਨਾਮ ਕਰਨ ਦਾ ਜਿਹੜਾ ਆ ਜੋ ਭਾਰਤ ਸਰਕਾਰ ਦਾ ਹੈਗਾ ਆ, ਉਹਨਾਂ ਨੇ ਕੋਈ ਵੀ ਜਿਹੜਾ ਉਹ ਮੌਕਾ ਗਵਾ ਨਹੀਂ ਦੇ ਰਹੇ ਹੈਗੇ, ਸਗੋਂ ਬਣਾ ਰਹੇ ਆ, ਜਾਣ ਬੁੱਝ ਕੇ ਜਿਹੜਾ ਉਹ ਉਸ ਪਾਸੇ ਵੱਲ ਨੂੰ ਜਿਹੜੀਆਂ ਚੀਜ਼ਾਂ ਨੂੰ ਕਰ ਰਹੇ ਆ। ਸੋ ਬੀ ਵੈਰੀ ਕੇਅਰਫੁਲ। ਇਹ ਜਿਹੜੀਆਂ ਚੀਜ਼ਾਂ ਆ ਉਹ ਤੁਹਾਨੂੰ ਰੱਖਣੀਆਂ ਚਾਹੀਦੀਆਂ ਆ। ਵੈਸੇ ਵੀ ਕੋਈ ਵੀ ਪੁੱਠਾ ਕਾਰਾ ਕਿਤੇ ਵੀ ਕਿਸੇ ਨੂੰ ਨਹੀਂ ਕਰਨਾ ਚਾਹੀਦਾ। ਗੁੱਸਾ ਵੀ ਜੇ ਆਉਂਦਾ ਆ ਕੋਈ ਵੀ ਇਦਾਂ ਦੀ ਚੀਜ਼ ਦੇ ਵਿੱਚ, ਤਾਂ ਭਾਈ ਇਦਾਂ ਦੀ ਕੋਈ ਵੀ ਸ਼ਰਾਰਤ ਜਾਂ ਇਦਾਂ ਦੀ ਕੋਈ ਹਰਕਤ ਜਿਹੜੀ ਉਹ ਨਾ ਕੀਤੀ ਜਾਵੇ, ਨਾ ਹੀ ਜਿਹੜੀ ਉਹ ਕਰੋ ਜਿਹਦੇ ਨਾਲ ਬਾਅਦ 'ਚ ਪੂਰੀ ਕਮਿਊਨਿਟੀ ਨੂੰ ਜਿਹੜਾ ਆ ਉਹ ਨੁਕਸਾਨ ਜਿਹੜਾ ਉਹ ਪਹੁੰਚਦਾ ਆ। ਸੋ ਪਲੀਜ਼ ਬੀ ਵੈਰੀ ਕੇਅਰਫੁਲ, ਬੀ ਵੈਰੀ ਅਲਰਟ। ਤੁਸੀਂ ਇਕੱਲੇ ਇਸ ਟਾਈਮ ਪੂਰੀ ਕਮਿਊਨਿਟੀ ਨੂੰ ਰਿਪਰੈਜ਼ੈਂਟ ਕਰਨ ਦੇ ਅੰਬੈਸਡਰ ਹੋ। ਇਸੇ ਚੀਜ਼ ਨੂੰ ਸਮਝ ਕੇ ਇਦਾਂ ਹੀ ਜਿਹੜਾ ਉਹ ਚੱਲਣਾ ਚਾਹੀਦਾ ਆ। ਇਹ ਨਾ ਸੋਚਿਆ ਕਰੋ ਵੀ ਯਾਰ ਮੈਨੂੰ ਕੌਣ ਦੇਖਦਾ, ਮੈਨੂੰ ਕੌਣ ਪੁੱਛਦਾ। ਡਜ਼ਨਟ ਮੈਟਰ। ਤੁਹਾਡੀ ਦਿੱਖ, ਤੁਹਾਡੀ ਲੁੱਕ, ਤੁਹਾਡਾ ਪਹਿਰਾਵਾ, ਤੁਹਾਡਾ ਧਰਮ, ਇਹ ਸਾਰੀਆਂ ਚੀਜ਼ਾਂ ਨੂੰ ਉਹ ਵਾਚ ਕਰ ਰਹੇ ਆ, ਉਹ ਕਰਦੇ ਆ, ਤੇ ਉਹਨਾਂ ਨੇ ਜਾਣ ਬੁੱਝ ਕੇ ਵਿੱਚੋਂ ਗਲਤੀਆਂ ਊਣਤਾਈਆਂ ਕੱਢਣ ਦੀ ਉਹਨਾਂ ਨੇ ਕੋਸ਼ਿਸ਼ ਕਰਨੀ ਆ ਜੀ। ਤੇ ਹਰਜੋਤ ਸਿੰਘ ਜੀ ਲਈਏ ਜੀ ਆਪਾਂ ਹੁਣ ਇਜਾਜ਼ਤ। ਇਸ ਤੋਂ ਅਗਲਾ ਸਾਡੇ ਖਬਰਾਂ ਦਾ ਸਮਾਂ ਸਮਾਪਤ ਹੈ, ਤੇ ਜਾਂਦੇ ਜਿਹੜੇ ਆਪਣੇ ਆਉਣ ਵਾਲੇ ਜਿਹੜੇ ਪ੍ਰੋਗਰਾਮ ਆ ਉਹਨਾਂ ਦੇ ਬਾਰੇ ਜ਼ਰੂਰ ਦੱਸਦੇ ਜਾ ਜੀ। ਇਸ ਤੋਂ ਅਗਲਾ ਪ੍ਰੋਗਰਾਮ ਮਸੂਦ ਮੱਲੀ ਹੋਣਾ ਦਾ ਉਹ ਆਵੇਗਾ, ਤੇ ਫਿਰ 11:30 ਤੋਂ 1 ਵਜੇ ਤੱਕ ਪ੍ਰੋਗਰਾਮ ਨਜ਼ਰੀਆ। 1 ਤੋਂ ਜਿਹੜੀ ਗੱਲ ਆ 1 ਤੋਂ ਲੈ ਕੇ ਤਾਂ ਫਿਰ 2:30 ਵਜੇ ਤੱਕ ਕੁਝ ਗੱਲਾਂ, ਕੁਝ ਗੀਤ। 2:30 ਤੋਂ 3 ਦੇ ਵਿੱਚ ਪ੍ਰੋਗਰਾਮ ਰਿਸ਼ਤੇ 3 ਤੋਂ 4 ਸਾਂਝੀ ਸੱਥ ਪ੍ਰੋਗਰਾਮ, ਤੇ ਫਿਰ 4 ਤੋਂ ਲੈ ਕੇ 5:30 ਵਜੇ ਤੱਕ ਦੇਸੋਂ ਪਰਦੇਸ। 5:40 ਦੇ ਉੱਤੇ ਅਪਡੇਟ ਕੈਲੀਫੋਰਨੀਆ। 6 ਤੋਂ 8 ਦੇ ਵਿੱਚ ਗੁਰਬਾਣੀ ਦੇ ਸ਼ਾਮ ਦੇ
ਦੀਵਾਨ ਜਿਹੜੇ ਉਹ ਸਰਵਣ ਕਰੂੰਗੇ, ਜਿਸ ਦੇ ਵਿੱਚ 7 ਤੋਂ 8 ਵਜੇ ਦੇ ਵਿੱਚ ਸ਼੍ਰੀ ਪੰਥ ਪ੍ਰਕਾਸ਼ ਦੀ ਲੜੀਵਾਰ ਜਿਹੜੀ ਕਥਾ ਚੱਲ ਰਹੀ ਆ ਉਸ ਨੂੰ ਆਪਾਂ ਜਿਹੜਾ ਉਹ ਸਰਵਣ ਕਰਾਂਗੇ। 8 ਤੋਂ 8:30 ਦੇ ਵਿੱਚ ਖਬਰ ਤੇ ਨਜ਼ਰ ਦੀਪਕ ਸ਼ਰਮਾ ਚਨਾਰਥਲ ਹੋਣਾ ਦੇ ਨਾਲ 8:30 ਤੋਂ ਲੈ ਕੇ 10 ਵਜੇ ਤੱਕ ਕਦੀ ਤੇ ਹੱਸ ਬੋਲਵੇ ਮਸੂਦ ਮੱਲੀ ਹੋਣਾ ਦਾ ਪ੍ਰੋਗਰਾਮ ਜਿਹੜਾ ਆ ਉਹ ਆਵੇਗਾ। ਤੇ ਨਾਲ ਹੀ ਦੱਸ ਜਾਈਏ ਸ਼ਾਮ ਦੇ ਜਿਹੜੇ ਗੁਰਦੁਆਰਾ ਸਾਹਿਬ ਟੈਰਾਬਿਊਨਾ ਯੂਬਾ ਸਿਟੀ ਦੇ ਜਿਹੜੇ ਦੀਵਾਨ ਆ ਪੰਜਾਬੀ ਰੇਡੀਓ USA ਦੇ YouTube ਚੈਨਲ ਦੇ ਉੱਤੇ ਤੁਸੀਂ ਲਾਈਵ ਪ੍ਰਸਾਰਨ ਜਿਹੜਾ ਉਹਦਾ ਦਾ ਸ਼ੁਰੂ ਹੋ ਚੁੱਕਾ ਆ। ਬੀਤੇ ਵੀਕਐਂਡ ਤੋਂ ਜਿਹੜਾ ਉਹ ਸ਼ੁਰੂ ਹੋ ਚੁੱਕਾ ਹੈ। ਸਾਰਾ ਕੁਝ ਉੱਥੇ ਆਪਾਂ ਕਵਰੇਜ ਦੇ ਲਈ ਸੈਟਅਪ ਕਰਕੇ ਜਿਹੜਾ ਉਹ ਆ ਚੁੱਕੇ ਆ। ਤੇ ਉਹ ਆ ਰਹੀ ਜਿਹੜੀ ਨਵੰਬਰ ਦਾ ਪਹਿਲਾ ਐਤਵਾਰ ਆ 5 ਤਰੀਕ ਆ 5 ਨਵੰਬਰ ਨੂੰ ਉੱਥੇ 44ਵਾਂ ਇਹ ਨਗਰ ਕੀਰਤਨ ਆ ਉਹ ਸਜਾਇਆ ਜਾਣਾ ਆ। ਤੇ ਉਸ ਸੰਬੰਧ ਦੇ ਵਿੱਚ ਜ਼ਰੂਰ ਜਿਹੜੇ ਸਮਾਗਮ ਚੱਲ ਰਹੇ ਆ ਉਹ ਆਪਾਂ ਸ਼ਾਮ ਤੋਂ ਤੁਹਾਡੇ ਪੇਸ਼ ਜਿਹੜਾ ਉਹ ਕਰ ਰਹੇ ਆ ਪੰਜਾਬੀ ਰੇਡੀਓ USA ਦੇ YouTube ਚੈਨਲ ਦੇ ਉੱਤੇ। ਉੱਥੋਂ ਦੀਆਂ ਜਿਹੜੀਆਂ ਵੀਡੀਓ ਆਡੀਓ ਸਭ ਕੁਝ ਜਿਹੜਾ ਉਹ ਤੁਸੀਂ ਉੱਥੇ ਸੁਣ ਦੇਖ ਸਕਦੇ ਆ। ਵੱਧ ਤੋਂ ਵੱਧ YouTube ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਤੁਸੀਂ ਜਿਹੜਾ ਆ ਉਹਨਾਂ ਸਮਾਗਮਾਂ ਨੂੰ ਤੇ ਬਾਕੀ ਜਿਹੜੇ ਪ੍ਰੋਗਰਾਮਸ ਆ ਉਹਨਾਂ ਦਾ ਵੀ ਪ੍ਰਸਾਰਣ ਦੇਖਦੇ ਰਹੋ। ਹੁਣ ਲੈਣੇ ਦੀ ਇਜਾਜ਼ਤ। ਸਾਡੇ ਵੱਲੋਂ ਸਭ ਨੂੰ ਪਿਆਰ ਸਤਿਕਾਰ ਸਨ ਕੀ ਜਹੀ ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਜੋ ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।